ਅੱਛਾ ਬਾਬਾ ਜੀ, ਇਹ ਜਿਹੜਾ ਜਗੀਰ ਸਿੰਘ ਹੈ, ਇਹਨਾਂ ਦਾ ਪਿੰਡਾਂ ਨਾਲ ਵਰਤੋਂ ਦਾ ਕਿਵੇਂ ਦਾ ਸੀ? ਬੜਾ ਸੋਹਣਾ ਵਰਤ ਸੀ, ਬੜਾ ਸੋਹਣਾ ਸੀ। ਹਾਂ, ਰੋਜ਼ੇ ਰਖਾਂਦਾ ਸੀ। ਇਹਦਾ ਮਤਲਬ ਭਰਾ ਨੂੰ ਜਿਹਦੇ ਕੋਲ ਦੁੱਧ ਨਹੀਂ ਦੁੱਧ ਲਿਆਵੇ, ਜਿਹਦੇ ਕੋਲ ਦਹੀਂ ਲਿਆਣਾ ਦਹੀਂ ਨਾ ਰੱਖੇ। ਅੱਛਾ, ਬੜੀ ਖਿਦਮਤ ਕਰਦਾ ਸੀ। ਯਾਨੀ ਹਰ ਧਰਮ ਦੀ ਕਰਦਾ ਸੀ? ਹਾਂ ਬਿਲਕੁਲ, ਸਾਈਆਂ ਦੇ ਵੀ, ਮੁਸਲਮਾਨਾਂ ਦੇ ਵੀ, ਸਿੱਖਾਂ ਦੇ, ਹਿੰਦੂਆਂ ਸਾਰਿਆਂ ਦੇ। ਬਿਲਕੁਲ। ਅਸੀਂ ਤੇ ਉਹਨਾਂ ਦਾ ਜ਼ਿਮੀਂਦਾਰ ਕਰਦਾ ਸੀ, ਉਹ ਤੇ ਅਸੀਂ ਜ਼ਿਮੀਂਦਾਰ। ਅੱਛਾ ਅੱਛਾ, ਤੁਹਾਡਾ ਬਾਪੂ ਜਿਹੜਾ ਸਰਾਜ ਹੈ ਉਹ ਵੀ ਜ਼ਿੰਮੇਦਾਰੀ ਕਰਦਾ ਸੀ? ਜ਼ਿਮੀਂਦਾਰ ਅੱਗੇ ਹਾਲ ਸਾਡਾ ਉਹਨਾਂ ਪਿੱਛੇ ਇਹਨਾਂ ਦਾ। ਉਹ ਸਾਨੂੰ ਗ੍ਰਿਫਤਾਰ ਕਰ ਲਿਆ ਗਿਆ। 6 ਮਹੀਨੇ ਦੀ ਕੈਦ ਹੋ ਗਈ। ਅਸੀਂ ਜੇਲ੍ਹ ਵਿੱਚ ਨਾਰੇ ਲਗਾਉਂਦੇ ਸਾਂ। ਫਿਰ ਸਾਨੂੰ ਰਾਤੋਂ ਰਾਤ ਬੰਦ ਕਾਰਾਂ ਵਿੱਚ ਲਾਇਲਪੁਰ ਲੈ ਗਏ। ਲਾਇਲਪੁਰ ਜੇਲ੍ਹ ਵਿੱਚ ਸਾਨੂੰ ਸਰਦਾਰ ਫਰੀडम ਫਾਈਟਰ ਜਿਹੜੇ ਸੀਗੇ, ਸਰਦਾਰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਵੀ ਸਾਨੂੰ ਉੱਥੇ ਮਿਲੇ। ਅੱਛਾ, ਕਿਹਨਾਂ ਦੀ ਪਹਿਲੀ ਬੰਦੇ ਹੁੰਦੇ ਹੋ? ਉਹਨਾਂ ਦੇ ਸਿੱਖਾਂ ਨਾਲ ਦੀ? ਨਹੀਂ ਉਹ ਨਾਲ ਹੀ। ਅੱਛਾ ਅੱਛਾ ਅਸੀਂ ਮਜ਼ਦੂਰੀ ਨਹੀਂ ਲੈਂਦੇ। ਅੱਛਾ ਅੱਛਾ ਅੱਛਾ, ਤੇ ਉਹ ਬਲਦ ਉਹਨਾਂ ਦੇ ਹੁੰਦੇ ਆ ਕਿ ਤੁਹਾਡੇ ਆਪਣੇ ਹਨ ਜਿਹੜੇ? ਉਹਨਾਂ ਦੇ ਅੱਛਾ, ਉਹ ਮਜ਼ਦੂਰੀ ਤਾਂ ਕਰਦੇ ਹੋ ਤੁਸੀਂ, ਉਹਨਾਂ ਦਾ ਕੰਮ ਨਾਲ ਵਾਈ ਕਰ ਲੈਣੀ, ਇਹਦੇ ਨਾਲ ਬਲਦ ਬੁਲ ਚਲਾ ਦੇਣੇ। ਇੱਕ ਜੋੜੀ ਤੁਹਾਡੀ ਹੁੰਦੀ ਸੀ, ਇੱਕ ਪਿੱਛੇ ਉਹਨਾਂ ਦੀ, ਹਾਂ, ਤੇ ਵਾਈ ਕਰਨੀ। ਤੇ ਪਾਣੀ ਨਹਿਰਾਂ ਦਾ ਲੱਗਦਾ ਹੁੰਦਾ ਸੀ ਭਲਾ ਇਹਨਾਂ ਦੀ ਪੈਲੀ? ਉਹ ਪਾਣੀ ਨਹਿਰਾਂ ਦਾ ਸੀ। ਕਿਹੜੀ ਨਹਿਰ ਦਾ ਸੀ? ਇਸੇ ਨਹਿਰ ਦਾ। ਕਿਹੜੀ ਆ ਜਿਹੜੀ ਹੈ ਨਬੀਪੁਰ ਦੇ ਵਿੱਚੋਂ ਜਾ ਰਹੀ ਹੈ ਇਹ ਨਹਿਰ ਦਾ? ਹਾਂ। ਅੱਛਾ, ਇਹਦਾ ਉਹਨਾਂ ਪਾਣੀ ਲੱਗਦਾ। ਉਹਨਾਂ ਦੇ ਖੂਹ ਵੀ ਹੋਣਗੇ ਬਾਹਰ ਪੈਲੀਆਂ 'ਚ? ਪਹਿਲੇ ਇਹਨਾਂ ਖੂਹ ਐਸੀ ਬਣੇ। ਅੱਛਾ ਅੱਛਾ, ਕਿਹੜਾ ਖੂਹ ਸੀ ਉਹ? ਮਾਲ ਵਾਲਾ? ਹਾਂ, ਮਾਲ ਵਾਲਾ ਚੱਲਦਾ। ਅੱਛਾ ਅੱਛਾ, ਉਹਦੇ ਨਾਲ ਪਾਣੀ ਪੂਣੀ? ਟੱਗੇ ਜੋ ਲੜ ਤੋਂ ਮਾਰੇ ਸੱਕੀ ਜਾਣਾ ਪਹਿਲੀ ਨੂੰ ਪਾਣੀ। ਅੱਛਾ, ਬਾਬਾ ਇਹਨਾਂ ਇੰਨੀਆਂ ਮੱਝਾਂ ਰੱਖੀਆਂ, ਉਹਨਾਂ ਪੱਠੇ ਮੱਝਾਂ ਕੌਣ ਸੰਭਾਲਦਾ? ਕੌਣ ਸੀ? ਆਪ ਹੀ ਰੱਖੇ? ਅਸੀਂ ਇਹ ਸਾਹਮਣੇ ਹੋਰ ਕਿਹਨੇ ਦਾ ਅੱਛਾ, ਤੁਸੀਂ ਸਾਹਮਣੇ ਸੁਣਦੇ ਹੋ ਵੀ? ਪੱਠੇ ਜਾ ਕੇ ਵੱਢ ਲਿਆਉਣੇ। ਬਾਬਾ ਜੀ ਫਿਰ ਤੁਸੀਂ ਤਫਸੀਲ ਨਾਲ ਦੱਸਣਾ ਸੀ, ਤੁਹਾਡੀ ਜਾਂ ਤਾਂ ਛਣੀ, ਤੁਸੀਂ ਸਾਨੂੰ ਰਟੀਨ ਨਾਲ ਸੁਣਾਓ ਸਾਰੀ ਗੱਲ। ਤੁਹਾਨੂੰ ਚੀਜ਼ ਦੱਸਣਾ ਸੀਨੇ ਦੱਸਣਾ। ਆਹੋ, ਪਰ ਮੱਝਾਂ ਪੱਠੇ ਅਸੀਂ ਦੇਂਦਾ ਸਾਂ। ਹਾਂ ਹਾਂ, ਨਾਲ ਉਹ ਹੀ ਜਾਂਦੇ ਸਾਂ। ਪੱਠੇ ਕਾਹਦੇ ਤੇ ਲੈ ਕੇ ਆਉਂਦੇ ਹੋ? ਗੱਡਿਆਂ ਦੇ ਉਦੋਂ ਗੱਡੇ ਸਨ। ਅੱਛਾ, ਕਿੰਨੇ ਗੱਡੇ ਸਨ? ਇੱਕ ਸੀ ਕਿ ਦੋ ਸਨ? ਇੱਕੋ ਹੀ ਗੱਡਾ ਹੁੰਦਾ। ਅੱਛਾ ਅੱਛਾ, ਅੱਗੇ ਬਲਦ ਜੋਲੇ? ਅੱਗੇ ਬਲਦੀ ਜੋ ਲੈਣ। ਅੱਛਾ, ਜਿੱਥੋਂ ਜਾਣੇ ਤੇ ਜਾ ਕੇ ਲੈ ਆਉਣਾ। ਤੇ ਆਣ ਕੇ ਕੁਦਰਤ ਕਰਦੇ ਟੋਕਾ ਸੀ ਜਾਂ ਉਹ ਹੱਥ ਨਾਲ ਕੀ ਸੀ? ਟੋਕੇ ਨਾ ਅੱਗੇ ਜੋ ਗੱਜੋ। ਅੱਛਾ ਅੱਛਾ, ਆਣ ਕੇ ਕੁਦਰਤ ਦੇ ਮੱਝਾਂ ਨੂੰ ਪਾਣੇ ਤੇ ਦੁੱਧ ਉਹਨਾਂ ਘਰ ਪਹੁੰਚਾ ਦੇਣਾ। ਬਿਲਕੁਲ। ਅੱਛਾ ਅੱਛਾ, ਬਾਬਾ ਜੀ ਜਦੋਂ ਮਾੜਿਆਂ ਦੀ ਧੀਆਂ ਦੀ ਕੋਈ ਸ਼ਾਦੀ ਹੁੰਦੀ, ਕੋਈ ਬਾਲਣ ਆ, ਕੋਈ ਐਵੇਂ ਸ਼ਾਮਾ ਬਾਹਰੋਂ ਦਿੰਦੇ ਸਭ ਕੋ ਕੋਈ ਦਿੰਦਾ ਸਾਂ। ਹਾਂ ਦੇ ਬਾਬਾ ਸਖਾਵਤ ਕਰਦਾ ਸੀ ਜਗੀਰ ਕੇ ਗੱਲ ਬਣੀ ਐਵੇਂ? ਨਹੀਂ, ਗੱਲ ਕੀ ਬਣੀ ਬਣਾਈ? ਕੀ ਗੱਲ ਬਣੀ ਬਣਾਈ ਤੇ ਤਾਂ ਬਾਜ਼ਾਰ ਹੁੰਦੀ ਹੈ। ਅੱਛਾ ਅੱਛਾ, ਆਹ ਮੈਂ ਤਾਂ ਹੀ ਤੁਹਾਨੂੰ ਯਾਦ ਆਇਆ, ਮੈਂ ਚੀਜ਼ਾਂ ਪੁੱਛਦਾ ਪਿਆ ਕਿ ਤੁਸੀਂ ਤੇ ਉਦੋਂ ਹੈ ਸੁਣਾ 17 ਸਾਲ ਦੇ ਬੱਚੇ ਨੂੰ ਸਾਰਾ ਕੁਝ ਪਤਾ ਹੁੰਦਾ, ਸਹੀ ਜਵਾਨ ਹੁੰਦਾ ਗੱਭਰੂ। ਬਿਲਕੁਲ। ਅੱਛਾ ਬਾਬਾ ਨੇ ਜਗੀਰ ਸਿੰਘ ਨੇ ਇੱਕ ਆਨੇ ਕੋਈ ਨਲਕਾ ਤੁਹਾਡੇ ਦੇ ਖਿਲਾਫ, ਜਗੀਰ ਸਿੰਘ ਵਾਲਾ ਨਲਕਾ ਕਹਿੰਦੇ ਹਨ। ਗੱਲ ਸੁਣੋ, ਮੇਰੀ ਗੱਲ ਪੂਰੀ ਸੁਣ ਲਓ। ਤੇ ਉਹਨੇ ਨਲਕਾ ਲਾਇਆ ਸੀ, ਉਹਨੂੰ ਜਗੀਰ ਸਿੰਘ ਦਾ ਨਲਕਾ ਕਹਿੰਦੇ ਹਨ। ਉੱਥੇ ਘਰੋਂ ਚਧਰਾਣੀਆਂ ਜਿਹੜੀਆਂ ਨੇ ਉਹ ਜਗੀਰ ਸਿੰਘ ਦੇ ਘਰ ਵਾਲੇ ਉਹ ਜਿਹੜੇ ਘਲਾਉਂਦੇ ਹਨ, ਪਰੋਠੇ ਪਕਾ ਕੇ ਉੱਥੇ ਜਾ ਕੇ ਰੱਖ ਦਿੰਦੇ ਹਨ। ਯਾਨੀ ਮੁਸਾਫਰ ਆਣ, ਜਿਹੜਾ ਮਰਜ਼ੀ ਉੱਥੇ ਰੋਟੀ ਖਾਏ, ਨਾਸ਼ਤਾ ਕਰੇ ਆਪਣਾ ਤੇ ਪਾਣੀ। ਇੱਕ ਓੰਕਾਰ ਸਰਦਾਰ ਜਗੀਰ ਸਿੰਘ ਵਿਰਕ ਮਾਰਕੰਡਾ ਦਾ ਇਤਿਹਾਸ ਵਿੱਚ ਯੋਗਦਾਨ ਦਾ ਵੇਰਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, मेरा पिंड मेरा पंजाब चैनल दे नाल मैं तुहाडा वीर मुहम्मद तनवीर ते मेरे नाल हरमन प्यारा सक पंजाबी वीर। ते अज असीं पहुंचे हां जी गाजी मनारा। अज दी वीडियो असीं तुहानूं कदी नहीं किया, लेकिन मैं सरदारां नूं कहांगा, जिन्ने भी सिख सरदार जिथे भी वसदे ने, वीडियो वेखण वाली है। क्यों इहदे विच असीं कुछ खत जिहड़े ने वेखो गुरमुखी च ये भी पढ़ने ने। ये किहदे ने खत? जदों तुसीं पढ़ांगे फिर तुहानूं पता चलेगा जिहड़े किहदे ने। ਇਹ ਗੁਰਮੁਖੀ ਚ ਪੜੇਗਾ ਭਾਈ ਸਾਕਬ ਸਾਹਿਬ। ਤੇ ਇਹ ਜਿਹੜੇ ਨੇ ਬਜ਼ੁਰਗ, ਇਹਦਾ ਨਾਮ ਨਿਸ਼ਾਨ ਮਸੀਹ ਹੈ। ਇਹ ਜਿਹੜੇ ਨੇ ਉਸ ਟਾਈਮ 17 ਸਾਲ ਦੇ ਵਸਨੀਕ ਨੇ ਇੱਥੋਂ ਦੇ, ਇਸ ਪਿੰਡ ਦੇ। ਤੇ ਜਗੀਰ ਸਿੰਘ ਜਿਹੜਾ ਨੰਬਰਦਾਰ ਸੀ ਪਿੰਡ ਦਾ, ਉਹਦਾ ਤੇ ਖਤਾਂ ਨਾਲ ਭਗਤ ਸਿੰਘ ਤੇ ਹੋਰ ਵੀ ਜਿੰਨੇ ਵੱਡੇ ਜਿਹੜੇ ਸਰਦਾਰ ਹੋਏ ਨੇ ਉਹਨਾਂ ਨਾਲ ਕੀ ਤਲਕ ਸੀ, ਸਾਰਾ ਉਹ ਖਤਾਂ ਵਿੱਚ ਜਿਹੜਾ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ। ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਲਾਜ਼ਮੀ ਕਰਨਾ, ਕਮੈਂਟਾਂ ਵਿੱਚ ਆਪਣੀ ਰਾਏ ਲਾਜ਼ਮੀ ਦਿਆ ਕਰੋ। ਹਾਂਜੀ ਬਾਬਾ ਜੀ, ਕੀ ਹਾਲ ਜੀ? ਠੀਕ ਜੀ, ਸ਼ੁਕਰ ਹੈ ਖੁਦਾ ਦਾ, ਰਹਿਮਤ। ਬਜ਼ੁਰਗੋ ਕੀ ਨਾਂ ਤੁਹਾਡਾ? ਨਿਸ਼ਾਨ ਮਸੀਹ। ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ? ਬਾਪੂ ਦਾ? ਸਰਾਜ ਮਸੀਹ। ਸਰਾਜ ਮਸੀਹ। ਬਾਬਾ ਜੀ ਪਿੰਡ ਕਿਹੜਾ? ਗਾਜ਼ੀ ਮਨਾਰਾ। ਗਾਜ਼ੀ ਮਨਾਰਾ। ਤੇ ਬਾਬਾ ਜੀ ਥੋੜਾ ਕੁ ਦੱਸ ਦਿਆ ਜੀ, 47 ਤੋਂ ਪਹਿਲਾਂ ਇਹਦੇ ਪਹਿਲੇ ਨੰਬਰਦਾਰ ਕਿਹੜਾ, ਫਿਰ ਕਿਹੜਾ, ਫਿਰ ਕਿਵੇਂ, ਥੋੜਾ ਕੁ ਦੱਸ ਦਿਆ ਜੀ। ਪਹਿਲੇ ਬੂਟਾ ਸਿੰਘ ਸੀ। ਅੱਛਾ ਜੀ। ਉਹਦੇ ਤੋਂ ਫਿਰ ਨੰਬਰਦਾਰ ਆ ਰਹੀ ਹੈ ਨਕਲ ਜਗੀਰ ਸਿੰਘ ਕੇ। ਫਿਰ ਜਗੀਰ ਸਿੰਘ ਕੇ ਹੋ ਗਏ। ਜਗੀਰ ਸਿੰਘ ਨੂੰ ਫਿਰ ਆਈਏ ਬੰਤਾ ਸਿੰਘ ਨੰਬਰ ਕੋ। ਇਹ ਜਗੀਰ ਸਿੰਘ ਕੋਲ ਖੁਸ਼ੀ ਸੀ, ਉਹਨੇ ਛੱਡ ਦਿੱਤੀ ਕਿਸੇ ਵਜ੍ਹਾ ਤੋਂ? ਉਹ ਜਦੋਂ ਕਾਂਗਰਸ ਵਿੱਚ ਵੜ ਗਿਆ ਨਾ। ਅੱਛਾ ਅੱਛਾ, ਫਿਰ ਉਧਰ ਹੋ ਗਿਆ। ਉਹ ਤਹਿਰੀਕਾਂ ਵਿੱਚ ਚੱਲ ਪਿਆ, ਜਗੀਰ ਸਿੰਘ ਜਾਣ ਲੱਗ ਪਿਆ ਤਰੀਕਾ। ਅੱਛਾ। ਤੇ ਬਾਬਾ ਜਿਵੇਂ ਮੈਂ ਦੱਸਿਆ, ਤੁਸੀਂ ਉਦੋਂ ਹੋਸ਼ ਭਾਸ ਹੋ, ਤੁਸੀਂ ਜਿਵੇਂ ਦੱਸਿਆ ਸੀ ਕਿ ਮੈਂ ਉਹਦੇ ਚਬਾਰੇ ਤੇ ਸਾਂ ਜਦੋਂ ਹਮਲਾ ਹੋਇਆ। ਬਿਲਕੁਲ। ਅੱਛਾ ਬਾਬਾ ਜੀ, ਪਿੰਡ ਦਾ ਜ਼ਿਲ੍ਹਾ ਕਿਹੜਾ ਜੀ? ਜ਼ਿਲ੍ਹਾ ਗਾਜ਼ੀ ਆਪਣਾ ਜ਼ਿਲ੍ਹਾ ਸ਼ੇਖੂਪੁਰਾ। ਜ਼ਿਲ੍ਹਾ ਸ਼ੇਖੂਪੁਰਾ।
ਤੇ ਥੋੜਾ ਕੋ ਪਿੰਡ ਦੇ ਹੋਰਾਂ ਸਿੱਖਾਂ ਦੇ ਤੇ ਹਿੰਦੂਆਂ ਦੇ ਜਿਹਦੇ ਨਾਂ ਦੇ ਤੁਹਾਨੂੰ ਥੋੜਾ ਕੋ ਨਾਂ ਦੱਸਿਆ ਕਿਹੜਾ ਕਿਹੜਾ ਸੀ ਇੱਥੋਂ ਦਾ ਵਸਨੀਕ? ਪਹਿਲਾਂ ਤੇ ਜੰਗੀਰ ਸਿੰਘ ਦਾ ਦੱਸੀਏ ਨਾ। ਆਹ ਜਗੀਰ ਸਿੰਘ ਦੇ ਪਿਓ ਤੋਂ ਸ਼ੁਰੂ ਕਰੋ ਨਾ ਬਾਬਾ ਜੀ, ਤਫਸੀਲ ਨਾਲ ਜਿਹੜਾ ਮਜ਼ਾ ਆਇਆ ਸਰਦਾਰਾਂ ਨੂੰ। ਕਾਲਾ ਸਿੰਘ ਦਾ ਪੁੱਤਰ ਜੰਗੀਰ ਸਿੰਘ, ਅੱਛਾ। ਅੱਗੋਂ ਕਿਰਪਾਲ ਸਿੰਘ ਸੀ, ਅੱਗੋਂ ਬਾਗਾ ਸਿੰਘ ਸੀ, ਹੂੰ। ਬਾਗਾ ਸਿੰਘ ਦਾ ਛੋਟਾ ਫੌਜਾ ਸਿੰਘ ਸੀ। ਅੱਛਾ, ਇਹ ਕਿਹਦੇ ਹਨ? ਇਹ ਕਾਲਾ ਸਿੰਘ ਦੇ ਇਹ ਕਾਲਾ ਸਿੰਘ ਦੇ ਮੁੰਡੇ ਆ। ਕਿੰਨੇ ਮੁੰਡੇ ਸੀ ਇਹਦੇ? 5 5 ਮੁੰਡੇ ਸਨ। ਬਾਬਾ ਜੀ ਇਹਨਾਂ ਦੀ ਜ਼ਾਤ ਕਿਹੜੀ ਸੀ? ਜਿਹੜਾ ਆਪਣਾ ਵਿਰਕ, ਇਹ ਵਿਰਕ ਸਨ। ਇਹ ਵਿਰਕ ਅੱਛਾ, ਇਹਨਾਂ ਤੋਂ ਇਲਾਵਾ ਹੋਰ ਕਿਹੜੀ ਜ਼ਾਤ ਦੇ ਸਨ ਇੱਥੇ ਸਿੱਖ? ਹੰਜਰਾ ਸਨ। ਇਹਨਾਂ ਦਾ ਗੁਰਦੁਆਰਾ ਵੀ ਹੈ ਸੀ ਪਿੰਡ 'ਚ? ਹਾਂਜੀ, ਗੁਰਦੁਆਰਾ ਪੱਕਾ ਸੀ? ਬਿਲਕੁਲ। ਮਸਜਿਦ ਵੀ ਹੈ ਸੀ? ਮਸੀਤ ਵਿੱਚ ਤੁਹਾਡਾ ਚਰਚ ਹੈ ਸੀ, ਗਿਰਜਾ ਕਿ ਨਹੀਂ? ਨਹੀਂ ਨਹੀਂ, ਕੋਈ ਨਹੀਂ, ਆ ਬਾਅਦ 'ਚ ਬਣਿਆ? ਬਾਅਦ ਚ। ਅੱਛਾ ਅੱਛਾ। ਬਾਬਾ ਜੀ ਜਿਹੜੇ ਇੱਥੇ ਸਰਦਾਰ ਰਹਿੰਦੇ ਸਨ ਜੀ। ਉਹਨਾਂ ਦੀ ਪੈਲੀ ਕਿੰਨੀ ਕੁ ਸੀ, ਕਿਹਦੀ ਕਿਹਦੀ? ਜਿਹੜਾ ਸੀ ਨਾ ਬੰਤਾ ਸਿੰਘ, ਅੱਛਾ ਉਹਦੇ 7 ਮਰਬੇ ਸਨ। ਅੱਛਾ ਜੀ। ਜਿਹੜਾ ਸੀ ਲਾਭ ਸਿੰਘ, ਉਹਦੇ ਵੀ 7 ਸਨ। ਹੂੰ। ਫਿਰ ਸੁੱਚਾ ਸਿੰਘ ਤੇ ਲਾਭ ਸਿੰਘ ਸਨ, ਦੋਵੇਂ ਭਰਾ। ਉਹਨਾਂ ਦਾ ਡੇਰਾ ਤੇ ਉਹਨਾਂ ਦੇ 7 ਤਿੰਨਾਂ ਘਰਾਂ ਦੇ ਇਹ ਮਰਬੇ ਨੇ ਸਨ। ਇਹ ਲੰਬਰਜਨ ਜੰਗੀਰ ਸਿੰਘ ਦੇ ਹਾਂ। ਇਹਦੇ 5 ਮਰਬੇ ਸਨ। ਇਹਦੇ 5 ਮਰਬੇ ਸਨ। ਬਾਬਾ ਜੀ ਇਹਦੇ ਕਿੱਧਰਲੇ ਪਾਸੇ ਆ ਮਰਬੇ? ਉਹ ਦਿਨ ਗਾਦਾ ਨਾਰ ਤੋਂ ਵਾਟ ਮੁੜ ਕੇ ਆਇਆ। ਯਾਨੀ ਤੁਸੀਂ ਇੰਜ ਵਿੱਚ ਦੱਸ ਦਿਓ ਨਾ, ਲੈਣੋਂ ਪਰਲੇ ਪਾਸੇ ਕਿ ਉਰਲੇ ਪਾਸੇ? ਨਾਰੋ ਪਾਰ ਸਨ। ਨਹਿਰੋਂ ਪਾਰ ਲੈਣ ਵੀ ਪਾਰ ਕਰਕੇ ਜਾਈਦਾ, ਹਾਂ ਫਾਟਕ। ਹਾਂ, ਬਾਬਾ ਜੀ ਜਿਹੜੀ ਇਹ ਲੈਣ ਲੰਘਦੀ ਪਈ ਇਹ 47 ਤੋਂ ਪਹਿਲਾਂ ਵਾਲੀ ਪਹਿਲਾਂ ਗੱਡੀ ਦੀ ਲੈਣ? ਬਿਲਕੁਲ ਪਹਿਲਾਂ। ਅੱਛਾ ਅੱਛਾ। ਬਾਬਾ ਜੀ ਹੁਣ ਥੋੜਾ ਨੂੰ ਜਗੀਰ ਸਿੰਘ ਦੇ ਬਾਰੇ ਸਾਨੂੰ ਤਫਸੀਲੀ ਦੱਸੋ ਕਿ ਜਗੀਰ ਸਿੰਘ ਕੀ ਕੰਮਕਾਰ ਕਰਦੇ ਸਨ ਸਾਰੇ ਭਰਾ? ਜਿਵੇਂ ਵਾਹੀ ਕਰਦਾ ਹਾਂ। ਜਿਵੇਂ ਇਹਨਾਂ ਮਾਲ ਡੰਗਰ ਰੱਖਿਆ ਸੀ? ਇਨਸ਼ਾਅੱਲਾ ਵਾਹਵਾ ਸੀ ਮੱਝਾਂ ਇਹਨਾਂ ਕੋਲ? ਬਿਲਕੁਲ। ਤੇ ਘਰ ਵਿੱਚ ਸੀ ਇਹਨਾਂ ਦੇ ਕਿ ਬਾਹਰ ਹਵੇਲੀ ਭੁਲੀ ਬਣਾਈ ਸੀ? ਤੈਨੂੰ ਵਿਖਾਈ ਸੀ ਉਹਦੇ? ਹਾਂਜੀ ਹਾਂਜੀ, ਉਹ ਫੇਰ ਇੱਕ ਨਾ ਦੱਸਦੇ ਜਾਓ। ਆਹੋ ਵੇਲੀ ਬੱਲੇ ਬਣੀ ਸੀ ਸਾਹਮਣੇ ਸੀ, ਉੱਥੇ ਮੱਝਾਂ ਮੁੱਝਾਂ ਨਾਲ ਰੱਖੀਆਂ। ਹਾਂ, ਇਹਦਾ ਘਰ ਕਿਵੇਂ ਦਾ ਸੀ ਜਗੀਰ ਸਿੰਘ ਦਾ? ਬੜਾ ਸੋਹਣਾ ਸੀ, ਬੜਾ ਕਾ ਚਬਾਰਾ ਸੀ? ਤੇ ਮੰਦਰ ਉੱਤੇ ਦੀ ਸੀ। ਹਾਂ ਹਾਂ, ਚਬਾਰਾ ਸੀ। ਤੇ ਇਹਨੇ ਚਬਾਰੇ ਦੇ ਵਿੱਚ ਖੂਹ ਆਇਆ ਸੀ ਹੋਈ ਐ ਸੀ ਪਰਲੀ ਸਾਈਡ ਦੇ, ਹਾਂ। ਜਿਹੜੀ ਤੁਸੀਂ ਉਦੋਂ ਸਾਨੂੰ ਆਈ? ਹਾਂਜੀ। ਅੱਛਾ ਅੱਛਾ ਅੱਛਾ। ਬਾਬਾ ਜੀ ਇਹ ਜਗੀਰ ਸਿੰਘ ਜਿਹੜਾ ਹੈ ਨੰਬਰਦਾਰ ਸੀ, ਜੀ। ਇਹ ਕੀ ਕਰਦਾ ਸੀ? ਪੜ੍ਹਦਾ ਸੀ? ਯਾਨੀ ਕਿ ਇਹਦੇ ਬਾਰੇ ਥੋੜਾ ਦੱਸੋ, ਇਹ ਕਿਵੇਂ ਆਇਆ? ਉਹ ਤਹਿਰੀਕਾਂ ਦੇ ਵਿੱਚ ਚੱਲਿਆ, ਉਹਨਾਂ ਦੇ ਅੰਗਰੇਜ਼ਾਂ ਦੇ ਖਿਲਾਫ ਤਹਿਰੀਕ ਦੇ, ਫਿਰ ਭਗਤ ਸਿੰਘ ਨੂੰ ਮਿਲਦਾ, ਫਿਰ ਉਹਦੇ ਜੇਲ੍ਹ 'ਚ ਜਾਂਦਾ, ਭਗਤ ਸਿੰਘ ਦੇ ਨਾਲ ਉੱਥੇ ਮੁਲਾਕਾਤ ਹੁੰਦੀ। ਤਫਸੀਲ ਨਾਲ ਜਰਾ ਥੋੜੀ ਦੱਸੋ। ਤੁਸੀਂ ਚਸ਼ਮੇ ਦੀ ਗਵਾਹ ਹੋ ਜਾਂ ਤੁਸੀਂ ਉਸ ਟਾਈਮ ਵੇਖਿਆ ਸਾਰਾ ਕੁਝ? ਜਗੀਰ ਸਿੰਘ ਦੇ ਤੁਸੀਂ ਚਬਾਰੇ ਦੇ ਵਿੱਚ ਹਮਲਾ ਹੋਇਆ ਉਸ ਤੁਸੀਂ ਸਾਰਾ ਸਾਨੂੰ ਗੱਲ ਜਿਹੜੀ ਨਾ ਉਹ ਜਨਾਬ ਜੰਗੀਰ ਸਿੰਘ ਨਾ ਪੜਦਾ ਪੜਦਾ ਉਦੋਂ ਵੜ ਗਿਆ ਸੀ ਆਪਣਾ ਸਿਆਸਤ। ਸਿਆਸਾਂ 'ਚ? ਅੱਛਾ ਅੱਛਾ। ਹੂੰ। ਉਦੋਂ ਜਿਹੜਾ ਚੱਠਾ ਸੀ ਮਮਸਨ ਚੱਠਾ, ਅੱਛਾ ਉਹ ਲੀਡਰ ਸੀ। ਅੱਛਾ ਕਾਂਗਰਸ ਦਾ ਇਹ ਲੀਡਰ ਸੀ। ਅੱਛਾ ਫਿਰ ਉਹ ਜਿੱਤ ਗਿਆ ਸੀ ਤੇ ਇਹ ਹਾਰ ਗਿਆ ਸੀ। ਅੱਛਾ ਫਿਰ ਇਹਨੇ ਜਨਾਬ ਗੁੱਸੇ ਨਾਲ ਚੱਲ ਕੇ ਡਿਪਟੀ ਦਾ ਝੰਡਾ ਸਾੜਿਆ। ਅੱਛਾ। ਝੰਡਾ ਸਾੜਿਆ, ਫਿਰ ਗ੍ਰਿਫਤਾਰ ਹੋ ਗਿਆ, ਅੰਗਰੇਜ਼ ਦਾ ਰਾਜ ਸੀ, ਹੂੰ ਗ੍ਰਿਫਤਾਰ ਹੋ ਗਿਆ। ਹੂੰ। ਫਿਰ ਜਨਾਬ ਇਹਦੇ ਭਰਾ ਦੀ ਛੋਟੇ ਇਹ ਬਾਬਾ ਕਿਹੜੀ ਜੇਲ੍ਹ 'ਚ ਗਿਆ, ਕਿੱਥੇ ਪਤਾ ਹੈ ਵੀ ਕਿੰਨੀ ਕੁ ਦੇਰ ਰਿਹਾ? ਸਾਡੇ ਪਿੰਡ ਦੀ ਛੋਪਲੀ ਜੇਲ੍ਹ ਸੀ। ਅੱਛਾ, ਕਿੰਨੀ ਕੁ ਦੇਰ ਰਿਹਾ ਉੱਥੇ? ਇਹਨਾਂ ਮੈਨੂੰ ਨਹੀਂ ਪਤਾ ਪਰ ਨਹੀਂ ਚਲੋ ਤਜਰਬਾ ਤਾਂ ਹੁੰਦਾ ਨਾ, 10 ਦਿਨਾਂ ਬਾਅਦ ਆ ਕੇ ਬਾਬਾ ਦੇਰ ਬਾਅਦ ਨਹੀਂ ਆਇਆ। ਬਾਬਾ ਅੱਛਾ ਅੱਛਾ ਸਾਲ ਕੋ ਲੱਗ ਗਿਆ। ਅੱਛਾ ਅੱਛਾ ਅੱਛਾ। ਫਿਰ ਕੀ ਕਰਦਾ ਰਿਹਾ ਹਿੱਸੇ ਵਿੱਚ? ਹੋਰ ਬੋਲਾ ਸੁਣਾਓ ਇਹਨਾਂ ਦੀ। ਹੋਰ ਕਿ ਫਿਰ ਆ ਗਿਆ ਸੀ, ਆਇਆ ਸੀ 12 ਵਜੇ ਸਾੜਿਆ ਸੀ ਤੇ 12 ਵਜੇ ਪਿੰਡ ਚ ਆਇਆ ਸੀ। ਅੱਛਾ 12 ਵਜੇ। ਅੱਛਾ ਅੱਛਾ। ਅੱਗੇ ਚੱਲੋ। ਅੱਛਾ ਬਾਬਾ ਜੀ ਇਹ ਜਿਹੜਾ ਜਗੀਰ ਸਿੰਘ ਹੈ ਇਹਨਾਂ ਦਾ ਪਿੰਡਾਂ ਨਾਲ ਵਰਤੋਂ ਦਾ ਕਿਵੇਂ ਦਾ ਸੀ? ਬੜਾ ਸੋਹਣਾ ਬਰਤਨ ਸੀ, ਬੜਾ ਸੋਹਣਾ ਸੀ। ਹਾਂ। ਰੋਜ਼ੇ ਰਖਾਂਦਾ ਸੀ ਇਧਰ ਮੁਸਲਮਾਨ ਭਰਾਵਾਂ ਨੂੰ। ਜਿਹਦੇ ਕੋਲ ਦੁੱਧ ਨਹੀਂ ਦੁੱਧ ਲਿਆਵੇ, ਜਿਹਦੇ ਕੋਲ ਦਹੀਂ ਲਿਆਣਾ ਦਹੀਂ ਨਾ ਰੱਖੇ। ਅੱਛਾ। ਬੜੀ ਖਿਦਮਤ ਕਰਦਾ ਸੀ। ਯਾਨੀ ਹਰ ਧਰਮ ਦੀ ਕਰਦਾ ਸੀ? ਹਾਂ ਬਿਲਕੁਲ। ਸਾਈਆਂ ਦੇ ਵੀ, ਮੁਸਲਮਾਨਾਂ ਦੇ ਵੀ, ਸਿੱਖਾਂ ਦੇ ਵੀ, ਸਾਰਿਆਂ ਦੇ? ਬਿਲਕੁਲ। ਅਸੀਂ ਤੇ ਉਹਨਾਂ ਦਾ ਜ਼ਿਮੀਂਦਾਰ ਕਰਦਾ ਸੀ, ਉਹ ਤੇ ਅਸੀਂ ਜ਼ਿਮੀਂਦਾਰ। ਅੱਛਾ ਅੱਛਾ। ਤੁਹਾਡਾ ਬਾਪੂ ਜਿਹੜਾ ਸਰਾਜ ਉਹ ਵੀ ਜ਼ਿਮੀਂਦਾਰੀ ਕਰਦਾ ਸੀ? ਜ਼ਿਮੀਂਦਾਰ ਅੱਗੇ ਹਾਲ ਸਾਡਾ ਉਹਨਾਂ ਪਿੱਛੇ ਇਹਨਾਂ ਨੇ ਹੁੰਦਾ ਸੀ। ਅੱਛਾ। ਕਿਹਨਾਂ ਦੀ ਪੈਲੀ ਬੰਦੇ ਹੁੰਦੇ ਹੋ? ਉਹਨਾਂ ਦੇ ਨਾਲ ਹੀ ਸਿੱਖਾਂ ਨਹੀਂ ਉਹਨਾਂ ਆ ਰਿਹਾ। ਅੱਛਾ ਅੱਛਾ ਅਸੀਂ ਮਜ਼ਦੂਰੀ ਨਹੀਂ ਦਿੰਦੇ। ਅੱਛਾ ਅੱਛਾ ਅੱਛਾ। ਤੇ ਉਹ ਬਲਦ ਉਹਨਾਂ ਦੇ ਹੁੰਦੇ ਆ ਕਿ ਤੁਹਾਡੇ ਆਪਣੇ ਹਾਂ ਜਿਹੜੇ? ਉਹਨਾਂ ਦੇ। ਅੱਛਾ, ਉਹ ਮਜ਼ਦੂਰੀ ਤਾਂ ਕਰਦੇ ਹੋ ਤੁਸੀਂ, ਉਹਨਾਂ ਦਾ ਕੰਮ ਨਾਲ ਵਾਈ ਵਾਈ ਕਰ ਲੈਣੀ, ਦੇ ਨਾਲ ਬਿਲਕੁਲ ਬਿਲਕੁਲ। ਬਲਦ ਬੁਲ ਚਲਾ ਦੇਣੇ। ਇੱਕ ਜੋੜੀ ਤੁਹਾਡੀ ਹੁੰਦੀ ਸੀ, ਇੱਕ ਪਿੱਛੇ ਉਹਨਾਂ ਦੀ, ਹਾਂ। ਤੇ ਵਾਈ ਕਰਨੀ। ਤੇ ਪਾਣੀ ਨਹਿਰਾਂ ਦਾ ਲੱਗਦਾ ਹੁੰਦਾ ਸੀ ਭਲਾ ਇਹਨਾਂ ਦੀ ਪੈਲੀ ਨੂੰ? ਉਦੋਂ ਪਾਣੀ ਨਹਿਰਾਂ ਦਾ ਸੀ। ਕਿਹੜੀ ਨਹਿਰ ਦਾ ਸੀ? ਇਸੇ ਨਹਿਰ ਦਾ। ਕਿਹੜੀ ਜਿਹੜੀ ਆ ਜਿਹੜੀ ਹੈ ਨਬੀਪੁਰ ਦੇ ਵਿੱਚੋਂ ਜਾ ਰਹੀ ਹੈ ਇਹ ਨਹਿਰ ਦਾ? ਹਾਂ। ਅੱਛਾ, ਇਹਦਾ ਉਹਨਾਂ ਪਾਣੀ ਲੱਗਦਾ। ਉਹਨਾਂ ਦੇ ਖੂਹ ਵੀ ਹੋਣਗੇ ਬਾਹਰ ਪੈਲੀਆਂ 'ਚ? ਪਹਿਲੇ ਇਹਨਾਂ ਖੂਹ ਐਸੀ ਬਣੇ। ਅੱਛਾ ਅੱਛਾ। ਕਿਹੜਾ ਖੂਹ ਸੀ ਉਹ? ਮਾਲ ਵਾਲਾ? ਹਾਂ, ਮਾਲ ਵਾਲਾ ਚੱਲਦਾ। ਅੱਛਾ ਅੱਛਾ। ਉਹਦੇ ਨਾਲ ਪਾਣੀ ਪੂਣੀ? ਟੱਗੇ ਜੋ ਲੜੇ ਤੋਂ ਮਾਰੇ ਸੱਚੀ ਜਾਣਾ ਪਹਿਲੀ ਨੂੰ ਪਾਣੀ ਜਾਣਾ। ਅੱਛਾ। ਬਾਬਾ ਇਹਨਾਂ ਇੰਨੀਆਂ ਮੱਝਾਂ ਰੱਖੀਆਂ, ਉਹਨਾਂ ਪੱਠੇ ਮੱਝਾਂ ਕੌਣ ਸੰਭਾਲਦਾ? ਕੌਣ ਸੀ? ਆਪ ਹੀ ਰੱਖੇ? ਅਸੀਂ ਇਹ ਸਾਹਮਣੇ ਹੋਰ ਕਿਹਦਾ ਅੱਛਾ, ਤੁਸੀਂ ਸਾਹਮਣੇ ਸੁਣਦੇ ਹੋ ਵੀ? ਪੱਠੇ ਜਾ ਵੱਲ ਲਿਆਉਣੇ,
ਬਾਬਾ ਜੀ ਫਿਰ ਤੁਸੀਂ ਤਫਸੀਲ ਨਾਲ ਦੱਸਣਾ ਸੀ ਤੁਹਾਡੀ ਜਾਂ ਤਾਂ ਛਣੀ ਤੁਸੀਂ ਸਾਨੂੰ ਰਟੇਨ ਨਾਲ ਸੁਣਾਓ ਸਾਰੀ ਗੱਲ। ਤੁਹਾਨੂੰ ਚੀਜ਼ ਦੱਸਣਾ ਸੀ ਨਾ ਦੱਸਣਾ। ਆਹੋ ਪਰ ਮੱਝਾਂ ਪੱਠੇ ਸੀ ਲੈਂਦਾ ਸਾਂ, ਹਾਂ ਹਾਂ। ਨਾਲ ਉਹ ਵੀ ਜਾਂਦੇ ਸਨ। ਪੱਠੇ ਕਾਹਦੇ ਤੇ ਲੈ ਕੇ ਆਉਂਦੇ ਹੋ? ਗੱਡਿਆਂ ਦੇ ਉਦੋਂ ਗੱਡੇ ਸਨ। ਅੱਛਾ ਕਿੰਨੇ ਗੱਡੇ ਸਨ? ਇੱਕ ਸੀ ਕਿ ਦੋ ਸਨ? ਇੱਕੋ ਹੀ ਗੱਡਾ ਹੁੰਦਾ ਸੀ। ਅੱਛਾ ਅੱਛਾ। ਅੱਗੇ ਬਲਦ ਜੋਲੇ ਨੇ? ਅੱਗੇ ਬਲਦੀ ਜੋ ਲੈਣ ਅੱਛਾ ਜਿੱਥੇ ਜਾਣੇ ਤੇ ਜਾ ਕੇ ਲੈ ਆਉਣਾ। ਤੇ ਆਣ ਕੇ ਕੁਦਰਤ ਕਰਦੇ ਟੋਕਾ ਸੀ ਜਾਂ ਉਹ ਹੱਥ ਨਾਲ ਕੀ ਸੀ ਉਹਦਾ? ਟੋਕੇ ਨਾ ਅੱਛਾ, ਅੱਗੇ ਅੱਛਾ। ਜੋ ਗੱਜੋ। ਅੱਛਾ ਅੱਛਾ। ਆਣ ਕੇ ਕੁਦਰਤ ਦੇ ਮੱਝਾਂ ਨੂੰ ਪਾਣੇ ਤੇ ਦੁੱਧ ਉਹਨਾਂ ਦਾ ਘਰ ਪਹੁੰਚਾ ਦੇਣਾ ਚੋਕੇ। ਬਿਲਕੁਲ। ਅੱਛਾ ਅੱਛਾ। ਤੇ ਬਾਬਾ ਜੀ ਜਦੋਂ ਮਾੜਿਆਂ ਦੀ ਧੀਆਂ ਦੀ ਕੋਈ ਸ਼ਾਦੀ ਹੁੰਦੀ ਕੋਈ ਬਾਲਣ ਆ ਕੋਈ ਐਵੇਂ ਸ਼ਾਮਾਂ ਬਾਹਰੋਂ ਦਿੰਦੇ ਸਭ ਕੋ ਕੋਈ ਦਿੰਦਾ ਸਨ। ਹਾਂ ਦੇ ਬਾਬਾ ਸਖਾਵਤ ਕਰਦਾ ਸੀ ਜਗੀਰ ਕਿ ਗੱਲ ਬਣੀ ਐਵੇਂ? ਨਹੀਂ ਗੱਲ ਕੀ ਬਣੀ ਸੱਚੀ ਗੱਲ ਬਣਾਈ ਤੇ ਤਾਂ ਬਾਜ਼ਾਰ ਹੁੰਦੀ ਹੈ। ਅੱਛਾ ਅੱਛਾ। ਆਹ ਮੈਂ ਤਾਂ ਤੁਹਾਨੂੰ ਯਾਦ ਆਇਆ, ਮੈਂ ਚੀਜ਼ਾਂ ਪੁੱਛਦਾ ਪਿਆ ਕਿ ਤੁਸੀਂ ਤੇ ਉਦੋਂ ਹੈ ਸੁਣਾ 17 ਸਾਲ ਦੇ ਬੱਚੇ ਨੂੰ ਸਾਰਾ ਕੁਝ ਪਤਾ ਹੁੰਦਾ, ਸਹੀ ਜਵਾਨ ਹੁੰਦਾ ਗੱਭਰੂ। ਬਿਲਕੁਲ। ਅੱਛਾ ਬਾਬਾ ਨੇ ਜਗੀਰ ਸਿੰਘ ਨੇ ਇੱਕ ਆਨੇ ਕੋਈ ਨਲਕਾ ਤੁਹਾਡੇ ਦੇ ਖਿਲਾਫ, ਜਗੀਰ ਸਿੰਘ ਵਾਲਾ ਨਲਕਾ ਕਹਿੰਦੇ ਹਨ। ਗੱਲ ਸੁਣੋ ਮੇਰੀ ਗੱਲ ਪੂਰੀ ਸੁਣ ਲਓ। ਤੇ ਉਹਨੇ ਨਲਕਾ ਲਾਇਆ ਸੀ, ਉਹਨੂੰ ਜਗੀਰ ਸਿੰਘ ਦਾ ਨਲਕਾ ਕਹਿੰਦੇ ਹਨ। ਉੱਥੇ ਘਰੋਂ ਚਧਰਾਣੀਆਂ ਜਿਹੜੀਆਂ ਨੇ ਉਹ ਜਗੀਰ ਸਿੰਘ ਦੇ ਘਰ ਵਾਲੇ ਉਹ ਜਿਹੜੇ ਘਲਾਉਂਦੇ ਹਨ, ਪਰੋਠੇ ਪਕਾ ਕੇ ਉੱਥੇ ਜਾ ਕੇ ਰੱਖ ਦਿੰਦੇ ਹਨ। ਯਾਨੀ ਮੁਸਾਫਰ ਆਣ ਜਿਹੜਾ ਮਰਜ਼ੀ ਉੱਥੇ ਰੋਟੀ ਖਾਏ, ਨਾਸ਼ਤਾ ਕਰੇ ਆਪਣਾ ਤੇ ਪਾਣੀ ਉੱਥੇ ਪੀਵੇ, ਜੋ ਮਰਜ਼ੀ ਕਰੇ। ਠੀਕ ਹੈ। ਤੁਹਾਨੂੰ ਮੋਦੇ ਨਹੀਂ ਦੱਸਿਆ ਸੀ ਖੀਰ ਰਹਿੰਦੇ ਤਾਂ ਖੀਰ ਰਹਿਣ ਕੋ ਉੱਥੇ ਜਾਂਦਾ, ਇੱਕ ਗੱਡੀ ਨਹੀਂ ਸੀ ਰੁਕਦੀ, ਬੱਸਾਂ ਨੂੰ ਡੱਕ ਕੇ ਖਾਂਦੇ ਸਨ। ਇਹ ਘਰੋਂ ਪੱਕ ਕੇ ਜਾਂਦਾ ਸੀ, ਕਿੱਥੇ ਕਰਕੇ? ਫਾਟਕ ਦੇ ਨਾਲ ਤਖਤ ਪੁੱਛਣਾ ਡਾਇਆ ਸੀ। ਅੱਛਾ ਤਖਤ ਪੋਸ਼ ਬਣਾਇਆ ਉੱਥੇ ਬੈਠੇ ਹੁੰਦਾ ਸੀ। ਅੱਛਾ ਉਹਦੇ ਉੱਤੇ ਰੱਖਿਆ ਹੁੰਦਾ ਸੀ ਲੰਗਰ ਸਾਰਾ ਕੁਝ। ਤੇ ਬਾਬਾ ਜੀ ਉਹ ਆਪਣੇ ਵਾਸਤੇ ਹੀ ਆ ਜਿਹਨੂੰ ਜਿਹੜਾ ਮਰਜ਼ੀ ਖਾਂਦਾ ਸੀ? ਜਿਹੜਾ ਮਰਜ਼ੀ ਖਾਏ। ਅੱਛਾ ਆਮ ਲੰਗਰਾਂ ਨੂੰ ਡੱਕ ਕੇ ਕਿੰਨੇ ਖਾਓ। ਅੱਛਾ ਪਿੰਡ ਵੀ ਸਾਰਾ ਖਾਂਦਾ ਸੀ, ਬੱਸਾਂ ਨੂੰ ਡੱਕ ਕੇ ਖਾਂ। ਤੇ ਇਹਨਾਂ ਦੀ ਕੋਈ ਘੋੜੀ ਛੋੜੀ ਕੋਈ ਚੀਜ਼ ਵੀ ਐਸੀ ਕਿ ਨਹੀਂ ਇਹਨਾਂ ਕੋਲ ਜਗੀਰ ਕੇ ਕੋਲ? ਘੋੜੀ ਕਾੜੀ ਦਾ ਤੇ ਖੈਰ ਨਹੀਂ ਪਤਾ ਮੈਨੂੰ। ਤੇ ਮਾਲ ਡੰਗਰ ਤੇ ਠੀਕ ਠਾਕ ਸੀ। ਅੱਛਾ ਬਾਬਾ ਬਸੋ ਦੇ ਨਾਲ ਸਹੀ ਸੀ ਪਿੰਡ ਨਾਲ, ਤੁਸੀਂ ਦੱਸਿਆ ਵੀ ਇਹ ਉਂਝ ਵੀ ਕਰਦੇ ਸਨ ਜਿਹੜੇ ਮਾੜਾ ਦੁਬੜਾ ਸੀ ਜਿਹੜਾ ਕੋਈ ਹਿੰਦੂ ਧਰਮ ਦਾ, ਉਹਦੇ ਨਾਲ ਵੀ ਕੋਈ ਅੱਛਾ ਕਰਦੇ ਹਨ ਵਰਤਾਓ, ਕੋਈ ਮਾਲ ਵੀ ਦੇ ਦਿੰਦੇ ਹਨ, ਕਿਸੇ ਨੂੰ ਬਾਲਣ ਬੁਲਣ ਵੀ ਦੇ ਦਿੰਦੇ ਹਨ ਧੀਆਂ ਨੂੰ ਮਾਰਿਆ ਨੂੰ। ਦੁੱਧ ਵੀ ਦਿੰਦੇ ਸਨ, ਦੁੱਧ ਦੀ ਜਾ ਇਕੱਠਾ ਕਰਕੇ ਲਿਆ। ਉਦੋਂ ਕੋਈ ਵੇਚਣ ਦਾ ਕੋਈ ਰਿਵਾਜ ਥੋੜਾ ਸੀ। ਅੱਛਾ ਅੱਛਾ ਸਹੀ ਹੈ। ਉਹਦੇ ਵੇਚਣ ਵਾਲਾ ਬੁਖਾਰ ਹੀ ਕੋਈ ਸੀ। ਤੇ ਬਾਬਾ ਜੀ ਜਦੋਂ ਗਏ ਨੇ ਉਹ ਵੀ ਥੋੜਾ ਕਹਾਣੀ ਸੁਣਾਓ ਫਿਰ, ਜਦੋਂ ਇਥੋਂ ਉਜੜਾ ਲੱਗਾ ਉਦੋਂ ਕੀ ਹੋਇਆ? ਤੁਸੀਂ ਕਿੱਥੇ ਸੋ? ਉਹ ਜਿਹੜੇ ਤੁਸੀਂ ਕਹਿੰਦੇ ਮਛਵਾਰੇ ਉਹ ਗੱਲ ਸਾਰਾ ਉਹਦੇ ਚਬਾਰੇ ਦੇ ਬੈਠੇ ਸਾਥੀ। ਅੱਛਾ ਚਬਾਰੇ ਦੇ ਬੈਠੇ ਜਗੀਰ ਸਿੰਘ ਹਰੀ ਉੱਤੇ ਸਨ, ਤੁਹਾਡੇ ਲੱਗੇ ਕਿ ਥੱਲੇ ਸਨ? ਉੱਤੇ ਉਹ ਥੱਲੇ ਸਨ। ਉਹ ਥੱਲੇ ਸਨ ਸਾਰੇ? ਅਸੀਂ ਤਰਾਏ ਮੁੰਡੇ ਸਾਂ। ਅੱਛਾ ਇੱਕ ਤੂੰ ਇੱਕ ਹੋਰ ਕੌਣ ਸਨ? ਦੋ ਸਿੱਖਾਂ ਦੇ ਮੁੰਡੇ ਸਾਂ। ਉਹਨਾਂ ਦਾ ਨਾਂ ਚੇਤੇ ਚ ਕੀ ਹੈ? ਇੱਕ ਨਾ ਸ਼ੀਸ਼ਾ ਸੀ ਤੇ ਇੱਕ ਨਾ ਮਲੂਕਾ ਸੀ। ਅੱਛਾ ਉਹ ਵੀ ਵੀਰ ਕੀ ਸਨ? ਉਹ ਕੇਰ ਸਿੰਘ ਦੇ ਪੁੱਤਰ ਸਨ। ਅੱਛਾ ਉਹ ਕੇਰ ਸਿੰਘ ਦੇ ਪੁੱਤਰ ਸਨ। ਤੁਸੀਂ ਤਿੰਨੇ ਉੱਤੇ ਬੈਠੇ ਹੋਏ ਛੱਤ ਦੇ? ਤਰਾਏ। ਅੱਛਾ ਕੀ ਹੋਇਆ ਫਿਰ? ਤੁਸੀਂ ਉਹ ਜੋ ਗੜਬੜ ਪੈ ਗਈ ਉੱਥੇ ਬੈਲਸਨ ਨਾ ਟੈਲੀਫੋਨ ਨਾਲ ਉਹਦੇ ਪਰ ਕੀ ਵੈਲ ਸੀ, ਉਹਨਾਂ ਨੂੰ ਖਬਰ ਆ ਜਾਂਦੀ ਸੀ। ਰੌਲਾ ਪੈ ਗਿਆ ਵੀ ਜੱਸਾ ਪੈ ਗਿਆ? ਨਿਕਲ ਗਿਆ ਜਨਾ ਸ਼ਾਮ ਰੋਟੀ ਪਾਣੀ ਖਾਧੀ। ਵਾਰ ਕਮਾਦਾਂ ਨੂੰ ਗਏ। ਤੇ ਤੁਸੀਂ ਕਮਾਦੇ ਵੜ ਗਏ ਕਿ ਤੁਸੀਂ ਕਿੱਧਰ ਗਏ ਉਤਰ ਕੇ? ਮੈਂ ਤੇ ਉਤਰ ਕੇ ਫਿਰ ਆਪਣੇ ਘਰੇ ਤੁਸੀਂ ਘਰ ਨੂੰ ਨਿਕਲੇ? ਅੱਛਾ ਬਾਜ ਬਜਾ ਹੋਇਆ ਕਿ ਉਹਨਾਂ ਦਾ ਨੁਕਸਾਨ ਹੋਇਆ ਫਿਰ? ਨਹੀਂ ਨੁਕਸਾਨ ਉਹਦਾ ਕੋਈ ਨਹੀਂ ਹੋਇਆ। ਬਾਜ ਬਜਾ ਜਿਹਨੇ ਫਿਰ ਆਪਣਾ ਬਿਸਤਰੇ ਬਸਤਰੇ ਬੰਨੇ ਤੇ ਟੁੱਟ ਗਏ। ਸੱਚੇ ਤੇ ਉਹਦੇ ਕੰਪ ਬਣਿਆ ਉੱਥੇ। ਕੈਂਪ ਸੱਜੇ ਤੇ ਲੱਗਾ ਸੀ? ਉੱਥੇ ਲੱਗਾ ਸੀ। ਅੱਛਾ ਅੱਛਾ। ਉੱਥੇ ਚਲੇ ਗੁਜ਼ਾਰੇ। ਅੱਛਾ ਬਾਬਾ ਜੀ ਇਹਨਾਂ ਦੀਆਂ ਇੰਨੀਆਂ ਮੱਝਾਂ ਸਨ, ਘਰ ਵੀ ਇਹਨਾਂ ਦਾ ਠੀਕ ਠਾਕ ਹੈ, ਚਬਾਰਾ ਜਿਹੜਾ ਹਜੇ ਵੀ ਖਲੋਤਾ ਹੈ, ਤੇ ਉਹ ਸਮਾਨ ਕਿਸੇ ਦੇ ਹਵਾਲੇ ਕਰਕੇ ਗਏ? ਤੋਬਾ ਕੋਈ ਸਮਾਨ ਸਮੂਨ ਕੇ ਸਿਰਫ ਆਪਣਾ ਆਪ ਲੈ ਕੇ ਨਿਕਲ ਗਿਆ ਥਾ। ਉਹਨੇ ਜੰਗੀਰ ਸਿੰਘ ਇਹ ਗੱਲ ਆਖੀ ਸੀ ਪਰ ਜਿਹੜਾ ਸਾਡਾ ਤੁਹਾਡੇ ਕੋਲ ਭਾਂਡਾ ਵੀ ਹੋਇਆ ਨਾ ਉਹ ਨਹੀਂ ਰਹਿਣਾ ਤੁਹਾਡੇ ਕੋਲ। ਇਹਦੀ ਸ਼ਰਤ ਵਾਲਾ ਸੀ, ਕੋਈ ਮੱਝ ਤੇ ਤੁਸੀਂ ਹੱਥ ਰੱਖੋਗੇ ਜਾਂ ਸਾਡੀ ਮੰਜੀ ਪੀੜੀ ਦੇ ਹੱਥ ਰੱਖੋਗੇ ਤੁਹਾਡੇ ਕੋਲ ਨਹੀਂ ਰਹਿਣੀ। ਠੀਕ ਹੈ ਲੋ ਉਹ ਸਰਕਾਰ ਆਏ ਨੇ, ਉਹਨਾਂ ਸਾਈਆਂ ਸਭ ਕੁਝ ਸਮਾਨ ਲਿਆ, ਉਹ ਆਪ ਆਪਣਾ ਲੈ ਕੇ। ਜਿਹੜੇ ਡੰਗਰ ਪਸ਼ੂ ਸੀ ਲੈ ਕੇ ਗਏ ਆਪਣੇ ਗੱਡੇ ਗੁੱਡੇ? ਉਹ ਫਿਰ ਲੈ ਗਏ ਜਿਹੜੇ ਮਾਜਰ ਆਏ, ਪਰ ਸਾਡੇ ਭਰਾ ਜਿਹੜੇ ਆਏ ਸਨ। ਅੱਛਾ ਜਿਹੜੇ ਇੰਡੀਆ ਵਿੱਚੋਂ ਉਧਰੋਂ ਆਏ ਮੁਸਲਮਾਨ ਇਧਰ ਮਾਜਰ, ਉਹਨਾਂ ਦੇ ਹਵਾਲੇ ਹੋ ਗਏ ਸਾਰਾ ਕੁਝ? ਸਭ ਕੁਛ ਉਹਨਾਂ ਦੇ। ਉਹ ਲੈ ਕੇ ਨਹੀਂ ਗਏ ਮੱਝਾਂ ਆਪਣੀਆਂ ਜਾਣ ਲੱਗਿਆ ਕਿ ਜਾਣ ਹੀ ਬਸ ਆਪਣੀ ਬਚਾ ਕੇ ਭੱਜੇ? ਸਿੱਖ ਜਿਹੜੇ ਸਨ ਹਾਂ ਆਪਣਾ ਆਪ ਲੈ ਆਪਣਾ ਆਪ ਲੈ ਕੇ। ਬੜਾ ਮੁਸ਼ਕਲ ਸੀ ਉਸ ਟਾਈਮ ਘਰ ਛੱਡ ਕੇ ਬਾਬਾ ਜੀ, ਭਰੇ ਘਰ ਛੱਡ ਕੇ ਹੁਣ ਇੱਥੇ ਤੁਹਾਨੂੰ ਕਹਿ ਦੇ ਨਿਕਲੋ ਨਾ। ਤੇ ਪਤਾ ਕੀ ਹਾਲ ਹੋ ਰਿਹਾ ਹੈ? ਬੜੀ ਚੀਜ਼ਾਂ ਦਾ ਮਾਲਕ ਸਾਣਾ ਅੰਨ ਕਰਕੇ ਨਹੀਂ। 5 ਮਰਬੇ ਜਿਨ੍ਹਾਂ ਦੇ ਘਰ ਵੀ ਪਤਾ ਪੜੋਲੇ ਕਿੰਨੇ ਗੁਦਾਨੇ ਦੇ ਭਰੇ ਹੁਣ ਕੀ ਕੁਝ ਹੋਏਗਾ ਉਸ ਟਾਈਮ? ਮੂੰਜੀ ਦਾ ਤਾਂ ਸੀਜ਼ਨ ਸੀ। ਫਿਰ ਸਾਡੇ ਵਡੇਰੇ ਜਨਾਬ ਪੀ ਕੇ ਦਾਣੇ ਉਹਦੇ ਖਰਚ ਪਹੁੰਚਾਉਂਦੇ ਰਹੇ ਨੇ ਜਿੰਨਾ ਚਿਰ ਰਹੇ। ਅੱਛਾ ਤੇ ਤੁਹਾਡੇ ਵੱਡੇ ਅੱਬੇ ਵਾਲੀ ਹੋਰ ਜਿਹੜੇ ਹੈ ਜਿੰਨੇ ਵੀ ਪਿੰਡ ਵਾਲੇ ਇਹ ਇੱਥੇ ਆਟਾ ਪੀ ਕੇ ਖਰਾਸ ਵਗੈਰਾ ਤੇ ਉਹਨਾਂ ਉੱਥੇ ਪਹੁੰਚਾਉਂਦੇ ਰਹੇ ਸੱਚੇ ਸੌਦੇ ਕੈਂਪ ਵਿੱਚ? ਜਗੀਰ ਸਿੰਘ ਨੂੰ ਵਿਖਾਓ ਪਿੰਡ ਵਾਲਿਆਂ ਨੂੰ। ਅੱਛਾ ਰਾਸ਼ਨ ਮੁੱਕੀ ਜਾਣਾ ਕਿੰਨਾ ਕੋਲ ਜਾ ਕੇ।
ਬਾਬਾ ਜੀ ਉਹ ਰਾਸ਼ਨ ਲੈ ਕੇ ਜਾਂਦੇ ਤਾਂ ਮੁਸਲਮਾਨ ਜਾਂ ਹੋਰ ਨੇ ਆਂਦੇ ਕਿਉਂ ਉਹਨਾਂ ਨੂੰ ਪਹੁੰਚਾਉਂਦੇ ਪਏ? ਨਹੀਂ ਕੋਈ ਨਹੀਂ ਸੀ। ਅੱਛਾ, ਕਿਸੇ ਨੇ ਮੈਂ ਰੋਕਿਆ ਹੈਗਾ? ਪਿੰਡ ਵਾਲੇ ਜਿਹੜੇ ਸਰਦਾਰ ਸਨ ਨਾ, ਹਾਂ ਹਾਂ। ਉਹਨਾਂ ਆਖਿਆ ਮਾਨੂੰ ਸਾਨੂੰ ਰਾਸ਼ਨ ਪਹੁੰਚਾਓ। ਫਿਰ ਪੀ ਕੇ ਤੇ ਫਿਰ ਗੱਡੇ ਤੇ ਲੱਦ ਕੇ ਦੇ ਕੇ ਉਹਨਾਂ ਕੋਲ ਦਾਲਾਂ ਦੋਲਾਂ ਤੋਂ ਮੱਤ ਲੂਣ ਮੁੱਕ ਵੀ ਜਾਂਦੀ ਸੀ। ਫਿਰ ਸਭ ਕੁਛ ਉੱਥੇ। ਤੇ ਬਾਬਾ ਜੀ ਜਿਹੜਾ ਇੱਥੇ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਕੰਮੀ ਲਾਜ਼ਮਾ ਹੁੰਦਾ ਹੈ, ਮਤਲਬ ਜੁੱਤੀਆਂ ਗੰਢਣ ਵਾਲਾ, ਨਾਈ, ਇਹ ਖਰਾਸ, ਉਹ ਕਿੰਨਾ ਦੇ ਹਨ? ਅਲਾ ਕੋਈ ਲੋਹਾਰ ਦਾ ਖਰਾਸ ਸੀ, ਕਿਹਦਾ? ਅਲਾ ਬਸ਼ਕ ਲੋਹਾਰ। ਅੱਛਾ। ਉਹਦਾ ਉਹ ਤੇ ਦਾਣੇ ਪੀਂਦੇ ਸਨ ਤੇ ਉਹ ਖਾਂਦੇ ਪੀਂਦੇ ਤੇ ਮੋਚੀ ਸਨ। ਉਹ ਜੁੱਤੀਆਂ ਗੰਢ। ਕੌਣ ਸਨ ਮੋਚੀ ਵਾਲਾ? ਨਾ ਜੀ ਕਿਸੇ ਦੇ ਚੇਤੇ ਉਹਨਾਂ ਬਾਬੇ ਦੇ ਚੇਤਾ ਹੋਵੇ? ਇਸਮਾਇਲ ਮੋਚੀ ਸੀ। ਅੱਛਾ, ਉਹ ਜੁੱਤੀਆਂ ਖੁੱਸੇ ਉਦੋਂ ਸਿੰਦੇ ਮੇਰੇ ਨਾਲ ਨਾ। ਬਾਬਾ ਜੀ ਜਿਹੜੇ ਸਰਦਾਰ ਸਨ ਸਿੱਖ, ਜ਼ਾਹਿਰ ਬਾਤ ਜੋ ਰਿਵਾਜ ਹੁੰਦਾ ਖੁੱਸੇ ਸਾਰੇ ਪਾਉਂਦੇ ਨੇ, ਫਿਰ ਮੁਸਲਮਾਨ ਵੀ, ਈਸਾਈ ਵੀ ਤੇ ਸਿੱਖ ਵੀ ਬਾਬੇ ਪਾਉਂਦੇ ਨੇ, ਤੇ ਉਹਦੇ ਕੋਲ ਮੋਚੀ ਕੋਲ ਬਣਵਾਉਂਦੇ ਹਨ ਸਾਰੇ? ਹਾਂ, ਮੋਚੀ ਕੋਲ। ਅੱਛਾ ਅੱਛਾ। ਤੇ ਵਾਲ ਵੂਲ ਕੱਟਣ ਦਾ ਕੀ ਰਿਵਾਜ ਹੁੰਦਾ? ਐਵੇਂ ਜਿਵੇਂ ਹੁਣ ਹਮਾਮਾਂ ਜਿਹੀ ਹੁੰਦੀਆਂ ਕਿ ਘਰਾਂ 'ਚ ਹੀ? ਜਾਂ ਨਹੀਂ, ਉਹਨਾਂ ਦੇ ਵਾਲ ਵੂਲ ਕੱਟੇ ਉਹਨੇ ਥੱਲੇ ਉਹ ਲਾ ਲੈਣੇ। ਉਹ ਸਰਦਾਰ ਦਿਲਵਾਉਂਦੇ ਨੇ ਨਾ ਕੇਸ? ਹਾਂ, ਉਹ ਦਿਲਵਾਉਂਦੇ ਨੇ ਕੇਸ। ਅੱਛਾ। ਤੇ ਬਾਬਾ ਜੀ ਚਲੇ ਗਏ ਨੇ, ਤੇ ਆਪਣੇ ਤੁਹਾਡੇ ਪਿੰਡ ਦੇ ਵਿੱਚ ਕਿਸੇ ਦੀ ਸਰਦਾਰ ਦੀ ਜਾਂ ਕਿਸੇ ਹਿੰਦੂ ਦੀ ਖੱਤੇ ਦੀ ਕੋਈ ਬੱਚੀ ਤੇ ਨਹੀਂ ਇੱਥੇ ਰਹਿ ਗਈ? ਕੋਈ ਬੱਚਾ ਬਾਅਦ 'ਚ ਗਿਆ ਹੋਵੇ, ਜੇ ਇੱਥੇ ਰਹਿ ਗਿਆ ਹੋਵੇ ਜਾਂ ਖਿੰਝ ਗਿਆ ਹੋਵੇ ਉਹਨਾਂ ਤੋਂ? ਇੱਥੇ ਸਾਡੇ ਪਿੰਡ ਕੋਲ ਗਏ ਸਹੀ ਸਲਾਮਤ ਸਾਰੇ ਸਰਦਾਰ ਗਏ, ਉਹਨੇ ਫੈਮਲੀਆਂ ਵੀ ਸਹੀ ਗਈਆਂ? ਪਰ ਰਾਤ ਕੋਈ ਨੁਕਸਾਨ ਹੋ ਗਿਆ ਤੇ ਉਹ ਤੇ ਉਹਨਾਂ ਨੂੰ ਤੁਹਾਨੂੰ ਵੀ ਨਹੀਂ ਨਾ ਪਤਾ, ਉਹ ਤੇ ਅੱਲਾਹ ਪਾਕ ਜਾਣਦਾ ਜਾਂ ਉਹਨਾਂ ਨੂੰ ਪਤਾ ਜਿਨ੍ਹਾਂ ਨਾਲ ਕੋਈ ਬੀਤੀ ਹੋਈ। ਬਿਲਕੁਲ ਜੀ। ਅੱਛਾ ਅੱਛਾ। ਯਾਨੀ ਸਹੀ ਸਲਾਮਤ ਤੁਹਾਡੇ ਪਿੰਡ 'ਚੋਂ ਸਹੀ ਗਿਆ? ਇੱਕ ਸਿੱਖ ਸਾਡੇ ਪਿੰਡ ਮੋਇਆ ਸੀ। ਉਹ ਕਿਹੜਾ? ਉਹ ਪਰਵਾਹ ਨਹੀਂ ਸੀ ਕਿ ਉਹਨੇ ਆਖਿਆ ਇੱਥੋਂ ਕਿਹੜਾ ਸੀ, ਸਾਡੀਆਂ ਜ਼ਮੀਨਾਂ ਸਭ ਇਸੇ ਸਾਡੀਆਂ ਜਿਹੜਾ ਪਤਾਲ 'ਚ ਨੇ। ਪਤਾਲ 'ਚ ਤੁਹਾਨੂੰ ਕੌਣ ਚੁੱਕਦਾ? ਉਹ ਇੱਥੇ ਜਦੋਂ ਗੜਬੜ ਪਈ ਨਾ, ਮਾਲ ਲੈ ਕੇ ਤੇ ਆਈ ਨਿਕਲਿਆ ਨਾ ਜਥੇ। ਅੱਛਾ। ਤੇ ਮਾਲ ਲੱਗੇ ਤੇ ਕਿ ਬੰਦੇ ਦੋ ਖੜੇ ਨੇ, ਇੱਕ ਰਾਈ ਸੀ ਤੇ ਇੱਕ ਲੋਹਾਰ ਸੀ। ਅੱਛਾ। ਉਹਨਾਂ ਥੋੜਾ ਬਹੁਤਾ ਉਹਨਾਂ ਨੇ ਹਰਕਤ ਕੀਤੀ। ਉਹਨਾਂ ਕਿਹਾ ਜਾ ਖਾਟੀ ਖਤੇ ਕੀ ਕਰਦੇ ਪਏ? ਅੱਛਾ, ਉਹਦੇ ਕੋਲ ਖੋਣ ਲੱਗੇ ਤੇ ਉਹਨੇ ਸਰਦਾਰ ਨੇ ਕਿਹਾ ਵੀ ਕੀ ਕਰਦੇ ਤੁਸੀਂ? ਹਾਂ ਨਾ, ਉਹ ਲੋਹਾਰ ਦਬਕਾ ਲਾਇਆ ਅੱਗੋਂ? ਦਬਕਾ ਆਕੜਿਆ ਅੱਗੋਂ ਕੇ ਤੇ ਵਡੇਰਾ ਹੀ ਸੀ। ਅੱਛਾ। ਉਹਨਾਂ ਸਰਕਾਰ ਬੜਾ ਅੱਛਾ ਬੱਚੇ ਜਾਂ ਕੁਰਬਾਨ ਕੋਈ ਬੱਚੀ ਮਾਰ ਛੱਡਿਆ। ਉਹ ਬੜਾ ਚਿਰ ਆਉਂਦੇ ਰਹੇ ਨੇ ਆਪਣੇ ਪਿਓ ਨੂੰ ਸੰਭਾਲ ਕੇ ਜਾਵਾਂਗੇ, ਪਰ ਨਹੀਂ, ਇਹ ਲਾਸ਼ਾਂ ਤੇ ਗੱਡੀ ਨਹਿਰ ਭਰੀ ਪਈ ਸੀ। ਆ ਜਿਹੜੀ ਬਾਬਾ ਜਿਹੜੀ ਜਾ ਰਹੀ ਹੈ ਨਹਿਰ, ਇਹ ਭਰੀ ਹੁੰਦੀ ਸੀ ਲਾਸ਼ਾਂ ਪਿੱਛੋਂ ਰੋਡ? ਜਦੋਂ ਆਪਣਾ ਅੱਗ ਲੱਗੀ ਨਾ, ਕਿੱਥੇ? ਸ਼ਹਿਰ ਨੂੰ, ਸ਼ੇਪਰੇ ਸ਼ਹਿਰ ਨੂੰ? 12 ਵਜੇ ਅੱਗ ਲੱਗੀ ਸੀ। ਅੱਛਾ। ਉਦੋਂ ਜਿਹਨਾਂ ਲਾਸ਼ਾਂ ਫਿਰ ਲਿਆ ਕੇ ਇੱਥੇ ਵਿੱਚ ਵਗਾਈਆਂ ਨੇ ਬਾਰੀਆਂ, ਉਹ ਆਪਣੇ ਸਾਰੀਆਂ ਲਾਸ਼ਾਂ ਫੋਲ ਪੜ ਸਾਡਾ ਪਿਓ ਲੱਭ ਜਾਏ, ਅਸੀਂ ਆਪ ਸਾਂਭ ਕੇ ਜਾਈਏ, ਨਹੀਂ ਲੱਭਾ। ਜਿਨ੍ਹਾਂ ਦੇ ਮਰੇ ਸਨ ਆਪਣੇ ਪਿਆਰਿਆਂ ਦੀ ਲਾਸ਼ਾਂ ਲੱਭਦੇ ਹਨ ਵੀ? ਹਾਂ, ਵੀ ਆਪ ਹੀ ਉਹ ਅਨੇ ਸਾਂਭ ਜਾਏ, ਸੰਸਾਰ ਵਗੈਰਾ ਕਰ ਲਈਏ, ਜੋ ਵੀ ਕਰ ਲਈਏ ਆਪਣਾ। ਬਿਲਕੁਲ। ਅੱਛਾ ਅੱਛਾ ਅੱਛਾ। ਬਿਲਕੁਲ। ਬਾਬਾ ਨਾਲ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਨਹੀਂ ਕੋਈ ਮਾਰਤਾੜ ਹੋਈ, ਕੋਈ ਅੱਗ ਲੱਗੀ ਹੋਈ, ਕੋਈ? ਨਹੀਂ ਕਰਦਾ ਇੱਧਰ ਪਿੰਡਾਂ 'ਚ ਸਹੀ ਸਲਾਮਤ ਗਏ ਬਾਬਾ ਜੀ? ਫਿਰ ਬਾਅਦ 'ਚ ਕੋਈ ਆਇਆ ਸਰਦਾਰ ਆਪਣੇ ਪਿੰਡ ਵੇਖਣ? ਸਾਡਾ ਪਿੰਡ 'ਚ ਆਇਆ ਗੁਰਬਚਨ ਸਿੰਘ ਆਇਆ। ਅੱਛਾ, ਗੁਰਬਚਨ ਸਿੰਘ। ਹਾਂ। ਅੱਛਾ, ਉਹ ਆਇਆ ਸੀ। ਹੋਰ ਕੋਈ? ਉਹ ਆਪਣੀ ਫੈਮਿਲੀ ਸਾਰੀ ਲੈ ਕੇ ਉੱਤੇ ਮਕਾਨ ਤੇ ਚੜ ਕੇ ਸਾਰੀ ਵੀਡੀਓ ਬਣਾ ਕੇ ਉਹ ਲੈ ਕੇ। ਉਹਦਾ ਘਰ ਕਿੱਥੇ ਕਰਕੇ ਹੁੰਦਾ ਸੀ? ਢੱਟ ਗਿਆ ਹੋਣਾ, ਉਹ ਦੁਬਾਰਾ ਬਣ ਗਿਆ? ਨਾ ਘਰ ਬੜਾ ਸਰਦੀ। ਅੱਛਾ, ਉਹ ਕਿੱਥੇ ਕਰ ਗਿਆ ਘਰ? ਉਹ ਜਿੱਥੇ ਕਰੇ ਉੱਥੋਂ ਇਧਰ ਬਾਬਾ ਸੀ ਉਧਰ ਸੀ ਉਹਦਾ ਘਰ। ਤੇ ਆ ਜਗੀਰ ਸਿੰਘ ਕੇ ਕੋਈ ਆਇਆ? ਜਗੀਰ ਸਿੰਘ ਵਾਪਸ ਆਇਆ ਹੋਇਆ ਕਦੀ? ਉਹਦਾ ਮੁੰਡਾ ਆਇਆ ਕਿ ਬਾਗਾ ਸਿੰਘ ਦਾ ਮੁੰਡਾ ਆਇਆ ਸੀ ਇੱਕ ਤਰ੍ਹਾਂ। ਅੱਛਾ। ਹੋਰ ਨਹੀਂ ਕੋਈ ਆਇਆ? ਹੋਰ ਨਹੀਂ ਕੋਈ ਆਇਆ? ਨਹੀਂ। ਅੱਛਾ ਅੱਛਾ। ਬਾਗਾ ਸਿੰਘ ਦਾ ਮੁੰਡਾ ਆਇਆ ਸੀ। ਉਹ ਮਿਲਿਆ ਗਿਆ। ਅੱਛਾ। ਜਗੀਰ ਸਿੰਘ ਨੇ ਆਪ ਚੱਕਰ ਲਾਇਆ? ਨਾ। ਉਹਨੂੰ ਪਤਾ ਤੁਹਾਨੂੰ ਲੱਗਾ ਸੀ? ਉਹਨੇ ਕੀ ਦੱਸਿਆ ਕਿ ਜਗੀਰ ਸਿੰਘ ਸਹੀ ਪਹੁੰਚ ਗਏ ਉਧਰ ਕੇ ਮਾਰਿਆ ਗਿਆ? ਰਾਹ 'ਚ ਕੀ ਹੋਇਆ? ਨਹੀਂ, ਸਾਨੂੰ ਨਹੀਂ ਕੋਈ ਪਤਾ। ਨਾ ਤੁਸੀਂ ਹੁਣ ਕੰਮ ਫਟਿਆ ਤੇ ਜਾ ਰਹੇ ਆ, ਉਹਦੇ ਨਾ ਸਾਨੂੰ ਫੋਨਾਂ ਦਾ ਪਤਾ ਸੀ, ਨਾ ਕੋਈ। ਉਹਦੇ ਫੋਨ ਤੇ ਹੈ ਨਹੀਂ ਸੀ ਬਾਬਾ? ਕੋਈ ਫੋਨ ਖਤ ਖੁਦ ਵੀ ਨਹੀਂ ਤੁਹਾਨੂੰ ਜਾ ਕੇ ਉਹਨਾਂ ਪਾਇਆ ਜਗੀਰ ਸਿੰਘ ਆ ਕੋਈ? ਨਹੀਂ। ਆ ਜਗੀਰ ਸਿੰਘ ਦੇ ਹੱਥ ਨਾਲ ਲਿਖੇ ਹੋਏ ਖਤ ਨੇ ਜਿਹੜੇ ਅੱਜ ਤੁਹਾਡੇ ਆ ਤੁਹਾਨੂੰ ਪੜ੍ਹ ਕੇ ਸੁਣਾਣਾ, ਉਹਦੇ ਹੱਥ ਨਾਲ ਲਿਖੇ ਗੁਰਮੁਖੀ 'ਚ। ਨਜ਼ਰ ਆ ਜਗੀਰ ਸਿੰਘ ਜੀ ਦੇ ਬਾਬਾ ਗੱਲ ਸੁਣਾ ਰਹੇ ਨੇ, ਆ ਤੁਹਾਨੂੰ ਸੁਣਾਉਣ ਲੱਗਿਆ। ਹੁਣ ਸੁਣਨ ਵਾਲਾ ਜੇ ਸਾਰਾ ਸੁਣ ਕੇ ਤੇ ਤੁਹਾਨੂੰ ਮਜ਼ਾ ਆ ਜਾਏਗਾ। ਵੇਖੋ ਮੁਸਲਮਾਨ ਮੁੰਡਾ ਲੇਕਿਨ ਪੜ੍ਹੇਗਾ ਗੁਰਮੁਖੀ, ਤੁਹਾਨੂੰ ਲੱਗੇਗਾ ਜਿਵੇਂ ਸਰਦਾਰ ਹੈ। ਠੀਕ ਹੈ। ਇਹ ਸਾਰੀ ਚਿੱਠੀ ਜਿਹੜੀ ਉਹ ਜੋ ਉਹਨਾਂ ਨੇ ਪੀਤੀ, ਜਿਹੜੀ ਜੇਲ੍ਹਾਂ 'ਚ ਗਏ, ਜਿਨ੍ਹਾਂ ਵੱਡਿਆਂ ਸਰਦਾਰਾਂ ਨਾਲ ਮਿਲਦਾ ਰਿਹਾ। ਇੱਕ ਓਂਕਾਰ ਸਰਦਾਰ ਜਗੀਰ ਸਿੰਘ ਵਿਰਕ ਮਾਰਕੰਡਾ ਦਾ ਇਤਿਹਾਸ ਵਿੱਚ ਯੋਗਦਾਨ ਦਾ ਵੇਰਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਭਾਈ ਸਾਹਿਬ ਜੀ, ਤੁਹਾਡੀ ਚਿੱਠੀ ਸਾਨੂੰ ਮਿਲ ਗਈ ਹੈ। ਭਾਈ ਸਾਹਿਬ 1930 ਵਿੱਚ 10ਵੀਂ ਕਲਾਸ ਵਿੱਚ ਪੜ੍ਹਦੇ ਸੀ। ਪੜ੍ਹਾਈ ਛੱਡ ਕੇ ਮੈਂ ਕਾਂਗਰਸ ਦੀ ਲਹਿਰ ਵਿੱਚ ਸ਼ਾਮਲ ਹੋ ਗਿਆ, ਹਿੱਸਾ ਲੈਣ ਲੱਗ ਪਿਆ।
ਸਾਡੇ ਦਾਦਾ ਜੀ ਸੋਹਣ ਸਿੰਘ ਲੰਬੜਦਾਰ ਜੀ ਉਸ ਦੀ ਲੰਬੜਦਾਰੀ ਛੁਡਾ ਦਿੱਤੀ। ਇੱਕ ਪਿੰਡ ਦੇ ਵਿੱਚ ਜੌਨ ਸਿੰਘ ਲੰਬੜਦਾਰ ਸੀ, ਉਸ ਦੀ ਵੀ ਲੰਬੜਦਾਰੀ ਛੁਡਾ ਦਿੱਤੀ। ਸਾਰੇ ਪਿੰਡ ਦਾ ਮਾਮਲਾ ਡੱਕ ਦਿੱਤਾ। ਮਾਮਲਾ ਅਸੀਂ ਨਹੀਂ ਦੇਣਾ ਗਵਰਨਮੈਂਟ ਦੇ ਬੰਦਿਆਂ ਨੂੰ। ਗਵਰਨਮੈਂਟ ਦੇ ਬੰਦਿਆਂ ਨੇ ਕਿਹਾ ਕਿ ਤੁਸੀਂ 1 ਰੁਪਈਆ ਦੇ ਦਿਓ, ਜੇ ਦੂਜਿਆਂ ਨੇ 1 ਰੁਪਈਆ ਦਿੱਤਾ ਤਾਂ ਤੁਸੀਂ ਵੀ 1 ਰੁਪਈਆ ਦੇ ਦਿਓ ਤੇ ਦੇ ਦੇਣਾ। ਕਿੱਧਰ ਗਿਆ? 1 ਰੁਪਈਆ ਦੇਣਾ, ਨਾ ਦੂਜਿਆਂ ਨੂੰ ਦੇਣਾ ਹੈ। ਤੇ ਜਗੀਰ ਸਿੰਘ ਨੇ ਆਖਿਆ ਕਿ ਨਾ ਅਸੀਂ ਦੂਸਰਿਆਂ ਨੂੰ ਦੇਣਾ ਹੈ ਤੇ ਨਾ ਨਾ ਅਸੀਂ ਅਸੀਂ ਆਪ ਦੇਣਾ ਹੈ। ਹੂੰ। ਤੇ ਉਹ ਸਾਨੂੰ ਗ੍ਰਿਫਤਾਰ ਕਰ ਲਿਆ ਗਿਆ। 6 ਮਹੀਨੇ ਦੀ ਕੈਦ ਹੋ ਗਈ। ਲਾਹੌਰ ਦੀ ਜੇਲ੍ਹ ਵਿੱਚ ਸਾਨੂੰ ਲੈ ਗਏ। ਅਸੀਂ ਜੇਲ੍ਹ ਵਿੱਚ ਨਾਅਰੇ ਲਗਾਉਂਦੇ ਸਾਂ। ਫਿਰ ਸਾਨੂੰ ਰਾਤੋਂ ਰਾਤ ਬੰਦ ਕਾਰਾਂ ਵਿੱਚ ਲਾਇਲਪੁਰ ਲੈ ਗਏ। ਲਾਇਲਪੁਰ ਦੀ ਜੇਲ੍ਹ ਛੋਟੀ ਸੀ, ਉਹ ਭਰ ਗਈ। ਲਾਇਲਪੁਰ ਜੇਲ੍ਹ ਵਿੱਚ ਸਾਨੂੰ ਸਰਦਾਰ ਫਰੀडम ਫਾਈਟਰ ਜਿਹੜੇ ਸੀਗੇ, ਸਰਦਾਰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਵੀ ਸਾਨੂੰ ਉੱਥੇ ਮਿਲੇ। ਉਹਨਾਂ ਨੇ ਕਿਹਾ ਕਿ ਤੁਹਾਨੂੰ ਕਿੱਥੇ ਲੈ ਚੱਲੇ ਨੇ? ਅਸੀਂ ਕਿਹਾ ਕਿ ਸਾਨੂੰ ਪਤਾ ਨਹੀਂ, ਪਰ ਸਾਡਾ ਖਿਆਲ ਹੈ ਕਿ ਸਾਨੂੰ ਮੁਲਤਾਨ ਦੀ ਜੇਲ੍ਹ ਵਿੱਚ ਲੈ ਚੱਲੇ ਹੋਣਗੇ। ਇਹ ਲੈਲਪੁਰ ਮਿਲਦੇ ਨੇ ਇਹਨਾਂ ਨੂੰ ਭਗਤ ਸਿੰਘ ਅੱਗੋਂ? ਹਾਂਜੀ, ਲੈਲਪੁਰ ਜੇਲ੍ਹ 'ਚ ਮਿਲਦੇ ਨੇ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਜਿਹੜੇ ਫਰੀडम ਫਾਈਟਰ ਨੇ। ਅੱਛਾ, ਕਿਉਂਕਿ ਉਹ ਜੇਲ੍ਹ ਉੱਥੇ ਭਗਤ ਸਿੰਘ ਵੱਡੀ ਹੈ। ਸਾਹਿਬ ਇਹਨਾਂ ਨੂੰ ਪੁੱਛਦੇ ਨੇ ਕਿ ਤੁਸੀਂ ਕਿਵੇਂ ਆਏ, ਕਿੱਥੇ ਚਲੇ? ਤਾਂ ਸਾਨੂੰ ਲੱਗਦਾ ਕਿ ਉਹਨਾਂ ਕਿਹਾ ਸਾਨੂੰ ਪਤਾ ਤਾਂ ਨਹੀਂ ਵੀ ਕਿੱਥੇ ਚੱਲੇ, ਲੇਕਿਨ ਸਾਡਾ ਖਿਆਲ ਆ ਕਿ ਸਾਨੂੰ ਮੁਲਤਾਨ ਜੇਲ੍ਹ ਵਿੱਚ ਲੈ ਕੇ ਜਾਣਗੇ। ਅੱਛਾ, ਕਿਉਂਕਿ ਉਹ ਜੇਲ੍ਹ ਵੱਡੀ ਹੈ। ਅੱਗੇ ਲਿਖਿਆ ਇਹਨਾਂ ਨੇ, ਸਾਰਿਆਂ ਦੇ ਪੈਰਾਂ ਨੂੰ ਬੇੜੀਆਂ ਲੱਗੀਆਂ ਸਨ। ਗਵਰਨਮੈਂਟ ਦੇ ਬੰਦੇ ਸਾਨੂੰ ਮੁਲਤਾਨ ਲੈ ਗਏ। ਗਵਰਨਮੈਂਟ ਦੇ ਬੰਦੇ ਕਹਿਣ ਲੱਗੇ ਪੈਦਲ ਕਿ ਜਾਣਾ ਤੁਹਾਨੂੰ 3 ਮੀਲ ਪੈਦਲ ਜਾਣਾ ਪਵੇਗਾ। ਕਿ ਮੈਂ ਕਿਹਾ ਕਿ ਅਸੀਂ ਪੈਦਲ ਨਹੀਂ ਜਾਣਾ, ਸਾਨੂੰ ਬੇੜੀਆਂ ਲੱਗੀਆਂ ਹੋਈਆਂ ਨੇ। ਜਗੀਰ ਸਿੰਘ ਨੇ ਕਿਹਾ ਸਾਨੂੰ ਬੇੜੀਆਂ ਲੱਗੀਆਂ, ਅਸੀਂ ਨਹੀਂ ਜਾਣਾ ਪੈਦਲ। ਅਸੀਂ ਕਿਹਾ ਕਿ ਅਸੀਂ ਪੋਲੀਟੀਕਲ ਕੈਦੀ ਹਾਂ। ਆਹੋ, ਸ਼ਹਿਰ ਦੇ ਕਾਂਗਰਸੀ ਬੰਦਿਆਂ ਨੇ ਸਾਨੂੰ, ਉਹ ਬਸ ਲੈਣ ਨੂੰ ਅੱਗੇ ਪਿੱਛੇ ਹੋ ਗਈ ਸੀ, ਬੰਦਿਆਂ ਨੇ ਸਾਨੂੰ ਰੋਟੀ ਖਵਾਈ। ਸਾਨੂੰ ਉਹਨਾਂ ਨੇ ਕਿਰਾਇਆ ਖਰਚ ਕੇ ਸਾਨੂੰ ਸੈਂਟਰ ਜੇਲ੍ਹ ਮੁਲਤਾਨ ਵਿੱਚ ਪਹੁੰਚਾ ਦਿੱਤਾ। ਯਾਨੀ ਉੱਥੋਂ ਦੇ ਜਿਹੜੇ ਬੰਦੇ ਸਨ, ਸਰਦਾਰੀਆਂ ਜਿਹੜੇ ਵੀ ਉਹਨਾਂ ਨੇ ਉਹਨਾਂ ਨੂੰ ਖਾਣਾ ਵੀ ਖਵਾਇਆ ਹੱਥੋਂ ਪੈਸੇ ਦੇ ਕੇ। ਤੇ ਮਤਲਬ ਜਿਹੜੇ ਕਾਂਗਰਸ ਦੇ ਬੰਦੇ ਸੀ ਉਹਨਾਂ ਨੇ ਹੱਥੋਂ ਮਤਲਬ ਉਹਨਾਂ ਨੂੰ ਖਾਣਾ ਖਵਾ ਕੇ ਤੇ ਕੋਲੋਂ ਕਿਰਾਇਆ ਦੇ ਕੇ ਤੇ ਉੱਥੇ ਭੇਜਿਆ ਮੁਲਤਾਨ ਜੇਲ੍ਹ ਸੈਂਟਰ ਦੇ ਵਿੱਚ। ਅੱਛਾ, ਆਮ ਟਰਾਂਸਪੋਰਟ ਦੇ। ਹਾਂਜੀ, ਸਾਨੂੰ ਭੇਜ ਦਿੱਤਾ। 6 ਮਹੀਨੇ ਦੀ ਕੈਦ ਮੁਲਤਾਨ ਜੇਲ੍ਹ ਵਿੱਚ ਭੁਗਤੀ। ਉਸ ਤੋਂ ਬਾਅਦ ਕਿਸਾਨਾਂ ਦੀ ਮੂਵਮੈਂਟ ਲਹਿਰ ਚੱਲੀ, ਮੈਂ ਉਸ ਦੇ ਵਿੱਚ ਵੀ ਹਿੱਸਾ ਲੈ ਲਿਆ। ਅੱਛਾ, ਫਿਰ ਸਾਨੂੰ ਗ੍ਰਿਫਤਾਰ ਕਰ ਲਿਆ ਗਿਆ। ਸੁਣੀ ਜੋ ਆਪਣੇ ਬੇਲੀ ਦੀ। ਫਿਰ ਉਹਨਾਂ ਨੇ ਸਾਨੂੰ 9 ਮਹੀਨੇ ਦੀ ਕੈਦ ਕਰ ਦਿੱਤੀ। ਗਵਰਨਮੈਂਟ ਨੇ ਰਾਵਲਪਿੰਡੀ ਦੀ ਜੇਲ੍ਹ ਵਿੱਚ ਭੇਜ ਦਿੱਤਾ। ਉੱਥੇ ਸਾਨੂੰ ਬਾਬਾ ਸੋਹਣ ਸਿੰਘ ਬਕਨਾ, ਬਾਬਾ ਪ੍ਰਿਥਵੀ ਸਿੰਘ ਆਜ਼ਾਦ, ਬਾਬਾ ਮੰਗਲ ਸਿੰਘ ਇਕੱਠੇ ਜੇਲ੍ਹ ਵਿੱਚ ਰਹੇ। ਅਸੀਂ 9 ਮਹੀਨੇ ਦੀ ਕੈਦ ਰਾਵਲਪਿੰਡੀ ਕੱਟੀ। ਭੁਪਿੰਦਰ ਸਿੰਘ ਮਾਨਸਰਹਾਟ ਵਾਲਾ, ਉੱਥੇ ਅਸੀਂ ਇਕੱਠੇ ਰਹੇ। ਅਸੀਂ ਉੱਥੇ 800 ਬੰਦੇ ਸਾਂ। ਲਾਭ ਸਿੰਘ ਹੈ 800 ਬੰਦਾ। ਹਾਂ, ਲਾਭ ਸਿੰਘ ਢੋਰਾ ਭੁੱਲਰ, ਉਹਨਾਂ ਦਾ ਜੇਲ੍ਹ ਵਿੱਚ ਅੰਗਰੇਜ਼ਾਂ ਦੇ ਵਿਰੋਧ ਢੋਲੇ ਬੋਲਦਾ ਸੀ। ਸੁਭਾਸ਼ ਉੱਠਿਆ ਹਿੰਦ ਵਿੱਚੋਂ, ਚੜ ਗਿਆ ਜਾਪਾਨ ਨੂੰ, ਜਾ ਕੇ ਫੌਜਾਂ ਇਕੱਠੀਆਂ ਕੀਤੀਆਂ ਨੇ ਹਿੰਦ ਆਜ਼ਾਦ ਕਰਵਾਉਣ ਨੂੰ। ਉਹਨੂੰ ਸੱਦ ਕੇ ਹਦਾਇਤਾਂ ਕੀਤੀਆਂ ਨੇ। ਚਲੋ ਤੇ ਨਿਵਾਸ ਕਪਤਾਨ ਨੂੰ, ਉੱਠ ਆ ਰਖਵਾ ਲੈ ਵੀਰੋ ਆਪਣੇ ਮੁਲਕ ਦੀ ਸ਼ਾਨ ਨੂੰ। ਹਾਂ ਜੀ, ਇਹ ਢੋਲੇ ਬੰਦੇ। ਇਹ ਢੋਲਾ ਉਹਨੇ ਰਾਵਲਪਿੰਡੀ ਜੇਲ੍ਹ ਵਿੱਚ ਅੰਗਰੇਜ਼ਾਂ ਦੇ ਵਿਰੋਧ ਬੋਲਿਆ। ਅਸੀਂ ਕਾਂਗਰਸੀ ਬੰਦੇ ਅੰਗਰੇਜ਼ਾਂ
ਵਿਰੋਧ ਮੀਟਿੰਗਾਂ ਕਰਦੇ ਸਾਂ। ਗਵਰਨਮੈਂਟ ਦੇ ਬੰਦਿਆਂ ਨੂੰ ਸ਼ੱਕ ਪੈ ਗਿਆ। ਉਹਨਾਂ ਨੇ ਮੇਰੇ ਘਰ ਛਾਪਾ ਮਰਵਾਇਆ। ਰਾਤ ਮੈਨੂੰ ਸੁੱਤੇ ਪਏ ਕਿੱਧਰ ਗਿਆ ਛੱਤ ਮਰਵਾਇਆ। ਰਾਤ ਮੇਰੇ ਘਰੋਂ ਮੈਨੂੰ ਫੜ ਕੇ ਲੈ ਗਏ। ਮੈਨੂੰ ਸ਼ਿਖਪੁਰੇ ਥਾਣੇ ਅਤੇ ਹੋਰ 2 ਥਾਣਿਆਂ ਵਿੱਚ ਮੈਨੂੰ 3 ਮਹੀਨੇ ਭੁਗਤਾਉਣੇ ਪਏ। ਮੈਂ ਉਹਨਾਂ ਦੀ ਰੋਟੀ ਨਹੀਂ ਸੀ ਖਾਂਦਾ। ਰੋਟੀ ਮੇਰੀ 2 ਟਾਈਮ ਆਉਂਦੀ ਸੀ। ਗਿਆਨੀ ਦਾ ਨਾਮ ਹੋ ਗਿਆ। ਨਹੀਂ ਰੋਟੀ 2 ਟਾਈਮ ਆਉਂਦੀ ਸੀ। ਗਿਆਨੀ ਚੰਦ ਆੜਤੀ ਦਾ ਲੜਕਾ ਸੀ। ਉਹਦੇ 3 ਵਾਰੀ ਉਹਦੇ 3 ਵਾਰੀ ਕਾਗਜ਼ੀ ਆਇਆ। ਉਹਦੇ 3 ਵਾਰੀ ਕਾਗਜ਼ ਆਇਆ। ਚਾਚਾ ਜੀ ਮੈਂ ਵੀ ਕਾਂਗਰਸ ਲਹਿਰ ਵਿੱਚ ਹਿੱਸਾ ਲੈਣਾ ਹੈ। ਮੈਂ ਉਹਨੂੰ ਕਹਿ ਦਿੱਤਾ ਕਿ ਤੂੰ ਤੂੰ ਨਿੱਕਾ ਹੈ ਕਿ ਤੂੰ ਮਾਫੀ ਕਿੱਧਰ ਗਿਆ ਤੂੰ ਨਿੱਕਾ ਹੈ ਤੂੰ ਜਲਦੀ ਹੀ ਮਾਫੀ ਮੰਗ ਲਵੇਂਗਾ। ਇਹ ਵੀ ਔਖਾ ਕੰਮ ਹੈ ਤੇ ਹਾਂ। ਛੋਟੇ ਦਾ ਤੂੰ ਮਾਫੀ ਮੰਗ ਉਹਨੇ ਕਿਹਾ ਚੱਲਣ ਜੋਗਾ। ਹਾਂ ਉਸਨੇ ਕਿਹਾ ਕਿ ਮੈਂ ਮਾਫੀ ਨਹੀਂ ਮੰਗਾਂਗਾ। ਅਸੀਂ ਕਿਹਾ ਜੇ ਤੂੰ ਮਾਫੀ ਮੰਗ ਲਵੇਂਗਾ ਤਾਂ ਸਾਡੀ ਹਾਨੀ ਹੋਵੇਗੀ। ਹਾਂ ਗਿਆਨੀ ਚੰਦ ਆੜਤੀ ਦੇ ਮੁੰਡੇ ਨੇ ਸਲਾਹ ਕਰ ਲਈ ਅੰਗਰੇਜ਼ਾਂ ਦਾ ਝੰਡਾ ਸਾੜ ਕੇ ਥੱਲੇ ਸੁੱਟ ਦਿੱਤਾ ਜਾਵੇ ਤਾਂ ਆਪਣਾ ਝੰਡਾ ਉੱਤੇ ਲਗਾ ਦਿੱਤਾ ਜਾਵੇ। ਫਿਰ ਅਸੀਂ ਉਹਨਾਂ ਦੇ ਝੰਡੇ ਸਾੜ ਕੇ ਥੱਲੇ ਉਹਨਾਂ ਦਾ ਝੰਡਾ ਸਾੜ ਕੇ ਥੱਲੇ ਸੁੱਟ ਦਿੱਤਾ ਜਾਵੇ ਤੇ ਆਪਣਾ ਝੰਡਾ ਲਗਾ ਦਿੱਤਾ ਜਾਵੇ। ਪਿੰਡੀ ਕਮਿਸ਼ਨਰ ਦੀ ਕੋਠੀ ਤੇ ਝੰਡਾ ਲਗਾ ਕੇ ਸ਼ਿਖਪੁਰਾ ਖਲੋ ਕੇ ਨਾਰੇ ਵੀ ਲਗਾਏ। ਯਾਨੀ ਉਹ ਅੰਗਰੇਜ਼ ਸਰਕਾਰ ਦਾ ਝੰਡਾ ਸਾੜਿਆ ਉੱਥੇ ਆਪਣਾ ਲਾਤਾ ਕਸ਼ਮੀਰ ਦੇ ਉਹਦੇ ਤੇ। ਹਾਂ ਨਾਲੇ ਨਾਰੇ ਲਗਾਏ। ਪੁਲਿਸ ਬਾਹਰ ਨਿਕਲੀ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਥੱਲੇ ਉਤਰੋ। ਅਸੀਂ ਉੱਤਰ ਦਿੱਤਾ। ਯਾਨੀ ਉਹਨਾਂ ਨੂੰ ਕਿਹਾ ਉੱਤਰ ਕਹਿੰਦੇ ਬੋਲਣਾ ਕਿਉਂ ਕਹਿਣਾ ਉਹ ਕਿਹਾ ਉਹਨਾਂ ਨੂੰ। ਅਸੀਂ ਉੱਤਰ ਦਿੱਤਾ ਕਿ ਤੁਸੀਂ ਸਾਡੇ ਵਾਸਤੇ ਪਹਿਲਾਂ ਹੱਥ ਘੜੀਆਂ ਲੈ ਆਓ। ਫਿਰ ਉਹਨਾਂ ਸਾਡੇ ਵਾਸਤੇ ਹੱਥ ਘੜੀਆਂ ਲੈ ਆਏ ਤੇ ਸਾਨੂੰ ਹੱਥ ਘੜੀਆਂ ਲਗਾ ਕੇ ਜੇਲ੍ਹ ਵਿੱਚ ਲੈ ਗਏ। ਮੈਨੂੰ 7 ਸਾਲ ਦੀ ਕੈਦ ਹੋਈ। ਤੁਹਾਡਾ ਭਾਈ ਜਗੀਰ ਸਿੰਘ ਵਿਰਕ। 7 ਸਾਲ ਫੇਰ ਹੋ ਗਈ। ਹਾਂ ਬਾਬਾ ਜੀ ਵੇਖੋ ਤੁਹਾਡਾ ਭਾਈ ਜਗੀਰ ਸਿੰਘ ਵਿਰਕ। ਇਹ ਉਹਨਾਂ ਦੀ ਚਿੱਠੀ ਹੈ ਜੀ। ਇਹ ਜਿਨ੍ਹਾਂ ਦੀ ਸਟੋਰੀ ਬਾਬਾ ਉਹਨਾਂ ਨੇ ਸੁਣਾਈ। ਜਿਹੜੇ ਜਗੀਰ ਸਿੰਘ ਨੇ ਬਾਬਾ ਜੀ ਨੇ ਜਿਵੇਂ ਕਹਾਣੀ ਦੇ ਵਿੱਚ ਸੁਣਾਈ ਕਿ ਜਗੀਰ ਸਿੰਘ ਨੂੰ ਇਹਨੇ ਵੇਖਿਆ ਹੋਇਆ ਔਰ ਉਹਨਾਂ ਦੇ ਬਾਰੇ ਤੇ ਵੀ ਸੀ ਬਾਬਾ ਜੀ ਦਾ ਹੁੰਦਾ ਹਮਲਾ। ਲੁਬੇ ਲਬਾਬ ਇਹ ਸੀ ਇਹਦਾ ਕਿ ਉਹਨਾਂ ਨੇ ਪੜ੍ਹਾਈ ਛੱਡ ਕੇ ਤੇ ਕਾਂਗਰਸੀ ਲਹਿਰ 'ਚ ਹਿੱਸਾ ਲਿਆ। ਹਾਂਜੀ ਫਿਰ ਉਹਨਾਂ ਨੇ ਮਾਮਲਾ ਡੱਕਿਆ। ਉਹਨੇ ਕਿਹਾ ਕਿ ਅਸੀਂ ਮਾਮਲਾ ਨਹੀਂ ਦੇਣਾ ਗਵਰਨਮੈਂਟ ਨੂੰ ਤੇ ਨਾ ਖੁਦ ਦੇਣਾ ਤੇ ਨਾ ਕਿਸੇ ਨੂੰ ਦੇਣ ਦੇਣਾ। ਉਹਦੀ ਸਜ਼ਾ ਭੁਗਤੀ। ਉਸ ਤੋਂ ਬਾਅਦ ਇਹ ਉਹਨਾਂ ਨਾਲ ਹੋਇਆ ਕਿ ਉਹਨਾਂ ਨੇ ਜੇਲ੍ਹ ਦੇ ਵਿੱਚ ਫਰੀडम ਫਾਈਟਰ ਸਰਦਾਰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨਾਲ ਵੀ ਮੁਲਾਕਾਤ ਹੋਈ ਉਹਨਾਂ ਦੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਸਾਨੀ ਮੂਵਮੈਂਟ ਚੱਲੀ, ਉਹਦੇ ਵਿੱਚ ਵੀ ਹਿੱਸਾ ਲਿਆ। ਫਿਰ ਕੈਦ ਕੱਟੀ। ਫਿਰ ਅੰਗਰੇਜ਼ਾਂ ਦੇ ਖਿਲਾਫ ਲੜਦਿਆਂ ਕਮਿਸ਼ਨਰ ਦੀ ਕੋਠੀ ਦੇ ਬਾਹਰ ਆਪਣਾ ਝੰਡਾ ਕੱਢਿਆ ਆਪਣਾ ਤੇ ਅੰਗਰੇਜ਼ਾਂ ਦਾ ਝੰਡਾ ਸਾੜਿਆ। ਫਿਰ 7 ਸਾਲ ਕੈਦ ਹੋਈ। ਇਹ ਸਰਦਾਰ ਜਗੀਰ ਸਿੰਘ ਵਿਰਕ ਹੋਰਾਂ ਦੀ ਚਿੱਠੀ ਹੈ ਜੀ। ਇਹ ਬਾਬਾ ਜੀ ਸਾਨੂੰ ਉਹਨਾਂ ਨੇ ਇਦਾਂ ਉਹਦੇ ਵਿੱਚ ਜਿਹੜੀਆਂ ਮੋਬਾਈਲ 'ਚ ਇਹ ਫਿਰ ਅਸੀਂ ਫੋਟੋ ਕਾਪੀ ਕੋ ਕਰਾਈਆਂ ਨਾ, ਉਹ ਥੋੜੀ ਮਿੱਠੀਆਂ ਨੇ। ਇਸ ਤੋਂ ਫਿਰ ਪੜਨ ਲੱਗਾ ਥੋੜੇ ਪਤਾ ਨਹੀਂ ਲੱਗਦਾ ਲਫ਼ਜ਼ ਦਾ। ਇਸ ਤੋਂ ਅੜਦਾ ਪੈਸੇ ਮੁੰਡਾ ਨਹੀਂ ਤੇ ਰਬਾਨੀ ਨਾ ਪੜਦਾ ਇੰਜ ਜ਼ੋਰ ਤੋਂ ਨਹੀਂ ਪੜੀਦਾ ਇੰਜ ਦੇ ਉਹ ਵਿੱਚ ਮਿੱਠੇ ਨੇ ਕਈ ਕਿਉਂ ਕੱਢ ਲੱਗਿਆ ਫਿਰ ਉਹ ਹੋ ਜਾਂਦੇ ਨੇ। ਜੀ ਇਹ ਜੇ ਤੁਹਾਡੇ ਯਾਰ ਦੀ ਇਹ ਬਾਬਾ ਜਗੀਰ ਸਿੰਘ ਤੇ ਫਿਰ ਪੂਰਾ ਵੇਰਦਾ ਰਿਹਾ ਅੰਗਰੇਜ਼ਾਂ ਨੂੰ। ਹੈ ਮੈਂ ਕਿਹਾ ਦੇਰ ਫੁੱਲ ਸ਼ੇਰ ਸੀ। ਹੈ ਆ ਜਿਹੜਾ ਖੀਰ ਪੜੇ ਪੇ ਝੰਡਾ ਸਾੜ ਕੇ ਤੇ ਆਪਣਾ ਲਾਇਆ ਨਾ, ਸਾਨੂੰ ਇਹਦਾ ਪਤਾ ਜਿਹੜੀ ਦੂਜੀ ਫੈਸਲਾਬਾਦ ਮਲਤਾਨ ਉਹਦਾ ਸਭ ਨਹੀਂ ਉਹਦਾ ਨਹੀਂ ਤੈਨੂੰ ਪਤਾ ਕਿਉਂਕਿ ਉਹ ਰਿਹਾ ਹੀ ਬਾਹਰ ਨਾ, ਕਦੀ ਇੱਧਰ ਕਾਬੂ ਆ ਜਾਂਦੇ ਕਦੀ ਇੱਧਰ। ਹੋਰ ਵੇਖ ਲਓ ਕਿੰਨੇ ਨਿਕਲਾ ਇਹ ਕਾਰਨਾਮੇ ਜਿਹੜੇ ਉਹਨਾਂ ਵੇਰਦਾ ਰਿਹਾ। ਹੈ ਬਿਲਕੁਲ ਹੁਣ ਇੱਥੇ ਆਣ ਕੇ ਜਾ ਇਹ ਖੁਦ ਨੇ ਆਪਣੇ ਹੱਥ ਨਾਲ ਲਿਖੀ ਹੋਈ ਹੈ ਤੇ ਉਹਦੇ ਦੋਤਰਾ ਹੈ ਸ਼ੇਰੇ ਪੰਜਾਬ ਸਿੰਘ। ਉਹਨੇ ਸਾਨੂੰ ਸੈਂਡ ਕੀਤੀ। ਠੀਕ ਇਹ ਚਿੱਠੀ ਹੁਣ ਬਾਬਾ ਬਣਾ ਦੇ ਜੋ ਹੈ। ਨਹੀਂ ਉਹਨੇ ਕਿਹਾ ਵੀ ਪੜ੍ਹ ਕੇ ਸੁਣਾ ਦਿਆ ਜੀ। ਨਾਲੇ ਬਾਬੇ ਸਾਹਿਬ ਬਾਬਾ ਕਹਿੰਦਾ ਚਿਹਰਾ ਬਾਬਾ ਖੁਸ਼ ਹੋਣ ਡਿਆ ਆਪਣੇ ਯਾਰ ਦੀ ਗੱਲਾਂ ਸੁਣ ਕੇ। ਅੱਜ ਦੀ ਤੁਸੀਂ ਸਾਰੀ ਜਿਹੜੀ ਹੈ
ਸਟੋਰੀ ਜਿਹੜੀ ਬਾਬਾ ਜੀ ਦੀ ਜ਼ਬਾਨੀ ਸੁਣੀ, ਬਾਬਾ ਜੀ ਜਿਹੜੀ ਜ਼ਬਾਨੀ ਸੁਣੀ ਉਹੀ ਫਿਰ ਉਹਦੇ ਜਿਹੜੇ ਉਹ ਖਤ ਵੀ ਤੁਹਾਨੂੰ ਪੜ੍ਹ ਕੇ ਸੁਣਾਏ। ਵੀਡੀਓ ਕਿਵੇਂ ਦੀ ਲੱਗੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਲਾਜ਼ਮਨ ਕਰਿਆ ਤੇ ਮਿਲਾਂਗੇ ਕਿਸੇ ਹੋਰ ਥਾਂ ਤੇ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਤੇ ਸਕ ਪੰਜਾਬੀ ਹਰਮਨ ਪਿਆਰਾ ਭਾਈ ਜਿਹੜਾ ਉਹਦੇ ਇਜਾਜ਼ਤ, ਰੱਬ ਰੱਖਾ ਜੀ।